ਇਹ ਜਿਹੜੀ ਦਰਦਾਂ ਹੁੰਦੀਆਂ ਨੇ ਨਾ, ਇਹ ਸਾਡੀ ਬੋਡੀ ਦਾ ਇੱਕ ਅਲਾਰਮ ਸਿਸਟਮ ਹੈ। ਇਹ ਦੱਸਣ ਲਈ, ਸਾਨੂੰ ਤਾਂ ਸਮਝਾਉਣ ਲਈ ਜਾਂ ਦੱਸਣ ਲਈ ਕਿ ਮੇਰੇ ਅੰਦਰ ਕੁਝ ਗੜਬੜ ਹੁੰਦੀ ਪਈ ਹੈ, ਕੁਝ ਖਰਾਬੀ ਹੁੰਦੀ ਪਈ ਹੈ। ਇਟਸ ਜਸਟ ਲਾਈਕ ਆਵਰ ਬੋਡੀ ਇਜ਼ ਕਰਾਈਂਗ ਫॉर ਹੈਲਪ। ਤੇ ਅਸੀਂ ਕੀ ਕਰਨੇ ਆ ਕਿ ਉਹ ਪਤਾ ਕਰ ਲਈ ਕਿ ਸਾਨੂੰ ਦਰਦ ਕਿਉਂ ਹੁੰਦੀ ਪਈ ਹੈ, ਕਿਸ ਕਰਕੇ ਹੁੰਦੀ ਪਈ ਹੈ, ਇਹਦਾ ਅਸਲੀ ਕਾਰਨ ਕੀ ਹੈ। ਅਸੀਂ ਦਰਦ ਨੂੰ ਦਬਾਉਣ ਦੀ ਗੱਲ ਕਰਨੇ ਆ, ਪਰ ਅਸੀਂ ਕੀ ਕਰਨੇ ਆ, ਉਹ ਲੋਕੇਸ਼ਨ ਤੇ ਜਾਂਦੇ ਆ ਕਿ ਮੇਰੇ ਗੋਡੇ ਦਰਦ ਹੁੰਦੇ ਪਏ, ਮੇਰੇ ਗੋਡੇ ਘਸ ਗਏ ਤੇ ਹੁਣ ਮੈਨੂੰ ਸਰਜਰੀ ਕਰਨੀ ਆ। ਇਹ ਜਾਣੇ ਬਿਨਾ ਕਿ ਮੇਰੇ ਗੋਡੇ ਕਿਉਂ ਘਸਦੇ ਪਏ ਨੇ, ਇਹਦਾ ਕਾਰਨ ਕੀ ਹੈ ਅੰਦਰ। ਅਸੀਂ ਕੀ ਕਰਨੇ ਆ, ਉਹ ਜਿਹੜਾ ਪੀਸ ਉਹਨੂੰ ਉਹ ਸਾਰਾ ਕੱਢ ਕੇ ਤੇ ਫਿਰ ਨਕਲੀ ਗੋਡੇ ਲਗਾ ਦਿੰਦੇ ਆ, ਹਨਾ। ਤੇ ਉਹ ਉਸਨੇ ਥੋੜੀ ਦੇਰ ਤੇ ਠੀਕ ਰਹੇ ਤੇ ਗੋਡੇ ਤੇ ਚੱਲਦੇ ਨੇ, ਕਿਉਂਕਿ ਉਹ ਲਗਾਏ ਨੇ ਤੁਸੀਂ, ਲੇਕਿਨ ਥੋੜੀ ਦੇਰ ਦਰਦ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਅਸੀਂ ਜਿਹੜਾ ਰੂਟ ਕਾਜ਼ ਹੈ, ਜਿਹੜੇ ਪਿੱਛੋਂ ਦਰਦ ਜਿੱਥੋਂ ਸ਼ੁਰੂ ਹੋਈ ਹੈ, ਉੱਥੇ ਨਹੀਂ ਅਸੀਂ ਕਰਦੇ। ਐਸਿਡ ਜਿਹੜਾ ਇਕੱਠਾ ਹੋਇਆ ਹੁੰਦਾ ਹੈ, ਇਹੋ ਹੀ ਸਾਡੇ ਬਲੱਡ 'ਚ ਚਲੇ ਜਾਂਦਾ, ਬਲੱਡ ਵਿੱਚ ਹੋ ਕੇ ਫਿਰ ਹੱਡੀਆਂ ਜੋੜਾਂ 'ਚ ਰਚ ਜਾਂਦਾ, ਜਿਸ ਲਈ ਕਿ ਉੱਥੇ ਵੀ ਸੋਜ ਹੋ ਜਾਂਦੀ ਹੈ, ਪਹਿਲੇ ਸਟਿਫਨੈਸ ਹੁੰਦੀ ਹੈ, ਅਕੜਾ ਜਿਹਾ ਪੈਂਦਾ ਹੈ, ਤੇ ਉਹਦੇ ਬਾਅਦ ਵਿੱਚ ਆਹਿਸਤਾ ਆਹਿਸਤਾ ਫਿਰ ਦਰਦ ਸ਼ੁਰੂ ਹੋ ਜਾਂਦੀ ਹੈ। ਮੇਰਾ ਲੱਕ ਦੁਖਦਾ, ਮੇਰੇ ਗੋਡੇ ਦੁਖਦੇ, ਕਹਿੰਦੇ ਕੀ ਹੈ ਤੂੰ ਬਜ਼ੁਰਗ ਹੋ ਗਿਆ, ਕਿ ਤੇਰੇ ਦੁਖਦੇ ਨੇ, ਤੂੰ ਬੁੱਢਾ ਹੋ ਗਿਆ ਹੈ ਨਾ, ਏਦਾਂ ਗੱਲ ਕਰਦੇ ਸੀ। ਲੇਕਿਨ ਹੁਣ ਦੇਖਿਆ ਕਿ ਜਵਾਨਾਂ ਨੂੰ ਵੀ ਹੁੰਦਾ ਹੈ, ਜੁਵੇਨਾਈਲ ਆਰਥਰਾਈਟਿਸ ਬਹੁਤ ਕਾਮਨ ਹੈ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਇੱਕ ਵਾਰ ਮੁੜ ਤੋਂ ਸਿਹਤ ਦੇ ਮੁਤਲਕ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ। ਤੁਸੀਂ ਮੇਰੇ ਨਾਲ ਦੇਖ ਹੀ ਚੁੱਕੇ ਹੋ, ਡਾਕਟਰ ਨਿਸ਼ਾ ਡੋਗਰਾ ਜੀ ਮੌਜੂਦ ਨੇ, ਜਿਹੜੇ ਕਿ ਐਡਵਾਂਸ ਜੈਨੋਮਿਕਸ ਤੋਂ ਆਉਂਦੇ ਨੇ। ਪਿਛਲੇ 3 ਦਹਾਕਿਆਂ ਦਾ ਇਹਨਾਂ ਨੂੰ ਤਜਰਬਾ ਹੈ ਐਜ਼ ਏ ਨਿਊਟ੍ਰੀਸ਼ਨ ਪ੍ਰੈਕਟੀਸ਼ਨਰ, ਅਤੇ ਰਿਸਰਚ ਲੰਬੇ ਸਮੇਂ ਤੋਂ ਕਰ ਰਹੇ ਨੇ। ਲਗਾਤਾਰ ਵੱਖ-ਵੱਖ ਵੱਡੇ ਅਦਾਰਿਆਂ ਦੇ ਨਾਲ ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ, ਅਤੇ ਉਹਨਾਂ ਹੀ ਸੇਵਾਵਾਂ ਦੇ ਵਿੱਚੋਂ ਹਮੇਸ਼ਾ ਕਮਿਊਨਿਟੀ ਦੇ ਲਈ ਵੀ ਸਮਾਂ ਕੱਢਦੇ ਨੇ, ਅਤੇ ਆਪਣੇ ਭਾਈਚਾਰੇ ਦੇ ਲਈ ਸਮਾਂ ਕੱਢਦਿਆਂ ਹੋਇਆਂ ਵੱਖ-ਵੱਖ ਟਾਈਮ ਦੇ ਉੱਪਰ ਇਹਨਾਂ ਦੇ ਵੱਲੋਂ ਹੈਲਥ ਕੈਂਪ ਲਗਾਏ ਜਾਂਦੇ ਨੇ, ਫ੍ਰੀ ਹੈਲਥ ਸੈਮੀਨਾਰ ਲਗਾਏ ਜਾਂਦੇ ਨੇ, ਜਿਨ੍ਹਾਂ ਦਾ ਲਾਹਾ ਬਹੁਤ ਸਾਰੇ ਲੋਕ ਖੱਟ ਕੇ ਹੁਣ ਤੱਕ ਆਪਣਾ ਸੁਰੱਖਿਅਤ ਤੇ ਸਿਹਤਮੰਦ ਜੀਵਨ ਬਤੀਤ ਕਰ ਰਹੇ ਨੇ। ਆਪਾਂ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਸਾਂਝ ਪਾਉਂਦੇ ਆ, ਉਹਨਾਂ ਨੂੰ ਆਪਾਂ ਵੈਲਕਮ ਕਰਦੇ ਹਾਂ, ਉਸ ਤੋਂ ਬਾਅਦ ਸਵਾਲਾਂ ਦੀ ਝੜੀ ਲਾਵਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਮੇਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਜੀ, ਸੋ ਮੈਮ ਸਵਾਲਾਂ ਦੇ ਵੱਲ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਆਪਾਂ ਦਰਸ਼ਕਾਂ ਨੂੰ ਇੱਕ ਵਾਰ ਦੱਸ ਹੀ ਦਈਏ ਕਿ ਇੱਕ ਵਾਰ ਮੁੜ ਤੋਂ ਅਮਰੀਕਾ ਦੇ ਵਿੱਚ ਸੈਕਰਾਮੈਂਟੋ ਤੇ ਫ੍ਰਿਜ਼ਨੋ ਦੇ ਵਿੱਚ ਲੜੀਵਾਰ ਫ੍ਰੀ ਹੈਲਥ ਸੈਮੀਨਾਰ ਲੈ ਕੇ ਆ ਰਹੇ ਨੇ ਡਾਕਟਰ ਨਿਸ਼ਾ ਡੋਗਰਾ ਜੀ ਆਪਣੀ ਟੀਮ ਦੇ ਨਾਲ, ਜਿੱਥੇ ਫ੍ਰੀ ਦੇ ਵਿੱਚ ਹੈਲਥ ਸੈਮੀਨਾਰ ਦੇ ਵਿੱਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਇੰਨਾ ਹੀ ਨਹੀਂ, ਤੁਹਾਡੇ ਸਵਾਲ ਵੀ ਸੁਣੇ ਜਾਣਗੇ, ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਜੇ ਮੌਕੇ ਤੇ ਹੁੰਦਾ ਹੋਊਗਾ ਉਹ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਸਿਰਫ ਤੇ ਸਿਰਫ ਇੱਕ ਰਜਿਸਟ੍ਰੇਸ਼ਨ ਕਰਵਾਉਣੀ ਹੋਊਗੀ, ਜਿਸ ਦੇ ਲਈ ਨੰਬਰ ਇੱਕ ਵਾਰ ਮੈਂ ਦੁਹਰਾ ਦਿੰਦਾ। ਨੰਬਰ ਹੈ 4196990626। ਇੱਕ ਵਾਰ ਮੁੜ ਤੋਂ ਨੰਬਰ ਤੁਸੀਂ ਨੋਟ ਕਰ ਸਕਦੇ ਹੋ, 4196990626। ਇਸ ਨੰਬਰ ਤੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਉਹਨਾਂ ਦੇ ਨਾਲ ਇਸ ਜਿਹੜੇ ਸੈਮੀਨਾਰ ਫ੍ਰੀ ਦੇ ਵਿੱਚ ਹੋਣੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਗੱਲਬਾਤ ਕਰ ਸਕਦੇ ਹੋ, ਤੇ ਉਸ ਤੋਂ ਬਾਅਦ ਹਿੱਸਾ ਬਣ ਸਕਦੇ ਹੋ। ਸੋ ਇੱਕ ਵਾਰ ਹੁਣ ਆਪਾਂ ਮੈਮ ਦੇ ਵੱਲ ਚੱਲਦੇ ਹਾਂ, ਕਿਉਂਕਿ ਸਵਾਲ ਵੀ ਬਹੁਤ ਜ਼ਰੂਰੀ ਨੇ ਸਾਡੀ ਜ਼ਿੰਦਗੀ ਦੇ ਵਿੱਚ, ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ। ਇਹ ਵਾਲੇ ਜਿਹੜੇ ਅੱਜ ਸਵਾਲ ਆਪਾਂ ਲੈਣੇ ਨੇ ਬਹੁਤ ਜ਼ਰੂਰੀ ਨੇ। ਗੱਲ ਆਪਾਂ ਜੁਆਇੰਟ ਪੇਨ ਦੀ ਕਰਨੀ ਹੈ, ਕਿਉਂਕਿ ਇਹ ਅੱਜ ਕੱਲ ਇਹ ਸਿਰਫ ਬਜ਼ੁਰਗਾਂ ਦਾ ਮਸਲਾ ਨਹੀਂ ਰਿਹਾ। ਮੈਮ ਮੈਂ ਸਹੀ ਕਹਿ ਰਿਹਾ ਨਾ, ਇਹ ਬਜ਼ੁਰਗਾਂ ਦਾ ਮਸਲਾ ਨਹੀਂ ਰਿਹਾ। ਅੱਜ ਕੱਲ ਤਾਂ ਨੌਜਵਾਨ ਵੀ ਕਹਿੰਦੇ ਨੇ ਮੇਰੇ ਗੋਡੇ ਕੜਕੜ ਜੇ ਕਰਦੇ ਨੇ, ਖੜਕਦੇ ਨੇ। ਇਹ ਜੁਆਇੰਟ ਪੇਨ ਦਾ ਕੀ ਮਸਲਾ ਹੁੰਦਾ ਹੈ, ਸਟਿਫਨੈਸ ਜੀ ਕਿਉਂ ਆ ਜਾਂਦੀ ਹੈ, ਇਹਦੇ ਤੇ ਜਰਾ ਚਾਨਣਾ ਪਾਓ ਸਾਰੇ ਤੇ। ਜ਼ਰੂਰ ਗੁਰਪ੍ਰੀਤ ਜੀ, ਇਸ ਤਰ੍ਹਾਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਪਹਿਲੇ ਕੋਈ ਕਹਿੰਦਾ ਸੀ ਨਾ ਕਿ ਮੈਨੂੰ ਮੇਰਾ ਲੱਕ ਦੁਖਦਾ, ਮੇਰੇ ਗੋਡੇ ਦੁਖਦੇ, ਕਹਿੰਦੇ ਕੀ ਹੈ ਤੂੰ ਬਜ਼ੁਰਗ ਹੋ ਗਿਆ, ਕਿ ਤੇਰੇ ਦੁਖਦੇ ਨੇ, ਤੂੰ ਬੁੱਢਾ ਹੋ ਗਿਆ ਹੈ ਨਾ, ਏਦਾਂ ਗੱਲ ਕਰਦੇ ਸੀ। ਲੇਕਿਨ ਹੁਣ ਦੇਖਿਆ ਕਿ ਜਵਾਨਾਂ ਨੂੰ ਵੀ ਹੁੰਦਾ ਹੈ, ਪਰ ਜ਼ਿਆਦਾਤਰ ਜਿਹੜੀ ਹੁਣ ਜਿਹੜੀ ਰਿਸਰਚ ਸਾਹਮਣੇ ਆਈ ਹੈ ਕਿ ਅਸੀਂ ਦੇਖਿਆ ਵੀ ਹੈ ਕਿ ਜਿਹੜੇ ਬੱਚਿਆਂ ਨੂੰ ਵੀ ਸ਼ੁਰੂ ਹੋ ਗਿਆ। ਕਈ ਤਾਂ ਬੱਚੇ ਪੈਦਾ ਹੁੰਦੇ ਹੀ ਉਹਨਾਂ ਨੂੰ ਸ਼ੁਰੂ ਤੇ ਇੰਨਾ ਪਤਾ ਨਹੀਂ ਲੱਗਦਾ, ਲੇਕਿਨ ਬਾਅਦ ਚ ਪਤਾ ਲੱਗਦਾ ਕਿ ਉਹਨਾਂ ਦੇ ਜੋੜ ਜਿਹੜੇ ਦੁਖਦੇ ਨੇ। ਜੁਵੇਨਾਈਲ ਆਰਥਰਾਈਟਿਸ ਬਹੁਤ ਕਾਮਨ ਹੈ, ਔਰ ਕਾਫੀ ਜੈਨੇਟਿਕਸ ਵੀ ਹੈ, ਚੀਜ਼ਾਂ ਜਿਹੜੀਆਂ ਆਉਂਦੀਆਂ ਨੇ
कुछ साढ़े खाने पीने दियां आदतां, लाइफ स्टाइल जिहड़ा उठण बैठण दा तरीका जिहड़ा है, बहुत सारियां चीज़ां जिहड़ियां ने उन्हां ते सानू चानन पाने दी लोड़ है, अवेयरनेस दी लोड़ है। और जेह्ड़े सुनदे पे ने प्रोग्राम दिखदे पे ने, एह् जरूर नाल जुड़ के रहियो। लेकिन ओह् गल्लां जेह्ड़ी दस्सनियां बड़े पते दियां दस्सनियां ने, क्योंकि सैमीनार च असीं दसदे ही दसदे आं, पर जेह्ड़े हुण सुनदे पे ने जां दिखदे पे ओह् बी ओह्दा लाहा लै सकदे ने कि असीं अपने जेह्ड़े जोड़ हल्ली दुखदे ने ते उन्हां दे की कारण ने ते किद्दां असीं करना ऐ अपरहेज। ते जेह्ड़े ने नेईं दुखदे ते एह् बी निं है कोई गरंटी कि अग्गें नेईं दुखने। रात नूं सुत्ते पे होंदे सवेरे उठदे इकदम कड़क होंदा ते दर्द शुरू हो जांदी है। सो किसे भी वेले किसे नूं भी हो सकदी है। सो हर एक नूं एह् जानना जरूरी है कि मैं अपना ख्याल किद्दां रखना है, ताकि मैनूं इहो जिहियां बमारियां ना लगन, एह् तकलीफां ना होण और ਅਸੀਂ ਖੁਸ਼ ਰਹੀਏ ਔਰ ਸਿਹਤਮੰਦ ਰਹੀਏ। ਸੋ ਇਸ ਤਰੀਕੇ ਦੇ ਨਾਲ ਹੁਣ ਜੇ ਗੱਲ ਆਪਾਂ ਜੋੜਾਂ ਦੇ ਵਿੱਚ ਜਿਹੜੀ ਸਟਿਫਨੈਸ ਹੁੰਦੀ ਹੈ ਉਹਦੀ ਕਰੀਏ, ਇਹ ਕਿਉਂ ਹੁੰਦੀ ਹੈ? ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਇਹ ਉਮਰ ਦੇ ਤਕਾਜ਼ੇ ਵਾਲੀ ਗੱਲ ਨਹੀਂ ਰਹੀ ਹੁਣ ਵੀ, ਜੇ ਬਜ਼ੁਰਗ ਹੋ ਗਿਆ ਤਾਂ ਉਹਦੇ ਨਾਲ ਕਹੀਏ ਵੀ ਹੁਣ ਤੇਰੀ ਉਮਰ ਹੋ ਗਈ ਹੈ, ਹੁਣ ਇਹ ਸੁਭਾਵਿਕ ਹੈ ਹੋਣਾ ਹੈ। ਪਰ ਯੰਗ ਏਜ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਅਲੱਗ-ਅਲੱਗ। ਫੇਰ ਕਹਿੰਦੇ ਵੀ ਯੂਰੀਆ ਵੀ ਹੋ ਸਕਦਾ, ਯੂਰਿਕ ਐਸਿਡ ਦੇ ਨਾਲ ਹੋ ਗਿਆ, ਸਾਡੇ ਖਾਣੇ ਦੇ ਨਾਲ ਹੋ ਗਿਆ। ਐਕਚੁਅਲ ਚ ਕੋਰ ਰੀਜ਼ਨ ਕੀ ਹੈ ਜੇ ਇਹਦੀ ਜੜ ਫੜਨੀ ਹੋਵੇ ਤਾਂ? ਬਿਲਕੁਲ ਜੀ, ਇਸ ਤਰ੍ਹਾਂ ਹੈ ਕਿ ਦੇਖੋ ਜਿਸਲੇ ਤਾਂ ਸਾਨੂੰ ਕੋਈ ਹਾਰਟ ਬਰਨ ਹੁੰਦਾ ਹੈ, ਐਸਿਡ ਬਣਦਾ ਹੈ ਜਾਂ ਯੂਰੀਆ ਦਾ ਹੁੰਦਾ ਹੈ, ਇਹ ਤੇ ਹੁੰਦਾ ਕਿ ਜਿਸਲੇ ਸਾਨੂੰ ਕੋਈ ਫੀਲਿੰਗ ਹੁੰਦੀ ਹੈ, ਸਿੰਪਟਮ ਆਉਂਦੇ ਨੇ ਸਾਡੇ ਕਲੇਜੇ 'ਚ, ਸਾਨੂੰ ਕਹਿੰਦੇ ਸਾੜ ਪੈਂਦਾ ਹੈ, ਉਹ ਚੀਜ਼ਾਂ ਤੇ ਬਾਅਦ 'ਚ ਹੁੰਦੀਆਂ ਨੇ। ਤੇ ਜਾਂ ਕਹਿੰਦੇ ਯੂਰਿਕ ਐਸਿਡ ਬਣਦਾ, ਉਹ ਜਿਸਲੇ ਟੈਸਟ ਕਰਾਂਗੇ ਤੇ ਉਸਲੇ ਉਹਦੇ ਪਤਾ ਲੱਗੇਗਾ। ਲੇਕਿਨ ਜਿਹੜੇ ਅੰਦਰ ਸਾਡੇ ਬੋਡੀ 'ਚ ਪਹਿਲਾਂ ਹੀ ਆਸਤਾ ਆਸਤਾ ਜਿਹੜੀ ਚੇਂਜਿਸ ਆਉਂਦੀਆਂ ਨੇ, ਉਹ ਦੇਖੋ ਕਿ ਉਹ 5 ਸਾਲ ਉਹਦੇ 'ਚ ਹੋਰ ਐਡ ਕਰ ਲਓ ਕਿ ਸ਼ੁਰੂ ਚ ਆਹਿਸਤਾ ਆਹਿਸਤਾ ਕਰਦੇ ਨੇ। ਤੇ ਮੈਂ ਦੱਸਣਾ ਚਾਹੁੰਦੀ ਕਿ ਪਹਿਲੇ ਸਾਡੀ ਬਾਡੀ ਦਾ ਰਿਪੇਅਰ ਸਿਸਟਮ ਬੜਾ ਸਟਰੋਂਗ ਹੁੰਦਾ ਹੈ ਕਿ ਜੀ ਜਿਸਲੇ ਕੋਈ ਤਕਲੀਫ ਹੁੰਦੀ ਹੈ ਤੇ ਆਟੋਮੈਟਿਕਲੀ ਰਿਪੇਅਰ ਹੁੰਦੀ ਰਹਿੰਦੀ ਹੈ। ਜਿੱਦਾਂ ਸੋਚੋ ਤੇਜ਼ਾਬ ਬਣਿਆ, ਤੁਸੀਂ ਕੁਝ ਖਾਣੇ ਖਾ ਲਏ, ਬਦਹਜ਼ਮੀ ਹੋ ਗਈ, ਰਾਤ ਨੂੰ ਸੁੱਤੇ ਹੁੰਦੇ ਆ, ਸਵੇਰੇ ਲੱਗਦਾ ਕਿ ਠੀਕ ਹੋ ਗਿਆ, ਤੇ ਪਹਿਲੇ ਤੇ ਰਿਪੇਅਰ ਸਿਸਟਮ ਕੰਮ ਕਰਦਾ ਹੈ। ਲੇਕਿਨ ਜਿਸਲੇ ਤਕਲੀਫ ਜ਼ਿਆਦਾ ਹੋ ਜਾਂਦੀ, ਫਿਰ ਰਿਪੇਅਰ ਸਿਸਟਮ ਕੰਮ ਨਹੀਂ ਕਰਦਾ ਤੇ ਤਕਲੀਫਾਂ ਜ਼ਿਆਦਾ ਹੋ ਜਾਂਦੀ ਹੈ। ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਡੀ ਬਾਡੀ ਜਿਹੜੀ ਹੈ ਨਾ, ਉਹ ਨਾਰਮਲ ਪੀਐਚ ਕਹਿੰਦੇ ਆ ਅਸੀਂ। ਪੀਐਚ ਦਾ ਜੀ ਮਤਲਬ ਕਿ ਉਹਦੀ ਅੰਦਰ ਦੀ ਤਸੀਰ ਜਿਹੜੀ ਹੈ, ਕਿਉਂਕਿ ਬਹੁਤ ਸਾਰੇ ਤਸੀਰ ਨੂੰ ਸਮਝਦੇ ਨੇ, ਪੀਐਚ ਦਾ ਇੰਨਾ ਨਹੀਂ ਪਤਾ, ਪਰ ਦੱਸਾਂਗੀ ਕਿ ਇੱਕ ਮੈਜਰਮੈਂਟ ਕਰਨ ਦਾ ਤਰੀਕਾ ਹੈ ਕਿ ਤੁਹਾਡਾ ਨਾਰਮਲ ਅੰਦਰ ਦੀ ਤਸੀਰ ਕਿਹੋ ਜਿਹੀ ਹੈ। ਜਿੱਦਾਂ ਕਹਿੰਦੇ ਨਾ ਕਿ ਟੈਂਪਰੇਚਰ ਹੈ, ਕਿ ਜੇ ਬੁਖਾਰ ਹੋਵੇ ਤੇ 98 ਡਿਗਰੀ ਕੋਲ ਉੱਪਰ ਹੋਵੇ ਤੇ ਉਹਨੂੰ ਬੁਖਾਰ ਕਹਿੰਦੇ, ਜਾਂ 98 ਕੋਲ ਜੀ ਥੱਲੇ ਹੋਵੇ ਤਾਂ ਅਸੀਂ ਬੁਖਾਰ ਉਹਨੂੰ ਨਹੀਂ ਕਰਦੇ, ਉਹਨੂੰ ਕਹਿੰਦੇ ਸਿਹਤਮੰਦ ਹੈ। ਜੀ ਏਦਾਂ ਹੀ ਸਾਡੀ ਬਾਡੀ ਦਾ ਇੱਕ ਪੀਐਚ ਹੁੰਦਾ ਹੈ, ਉਹਦਾ ਲੈਵਲ ਮੈਜਰਮੈਂਟ ਦਾ ਹੈ ਕਿ ਜੇ 7 ਜਾਂ 7.5 ਦੇ ਵਿੱਚ ਹੋਵੇ, 7 ਤੇ 7.5 ਇਹ ਵਿੱਚ ਅਲਾਈਨਮੈਂਟ ਹੁੰਦੀ ਹੈ ਸਕੇਲਸ ਲੋ, ਤੇ ਅਗਰ ਵਿੱਚ ਹੋਵੇ ਤਾਂ ਅਸੀਂ ਨਾਰਮਲ ਹੁੰਨੇ ਆ। ਅਗਰ ਸਾਡੀ ਬਾਡੀ ਸਲੋਲੀ ਥੱਲੇ ਨੂੰ ਜਾਂਦੀ ਹੈ ਤੇ ਉਹ ਐਸਿਡਿਕ ਹੋ ਗਿਆ, ਕਿ ਐਸਿਡ ਬਣਨਾ ਸ਼ੁਰੂ ਹੋ ਜਾਂਦਾ। ਤੇ ਇਹ ਕਈ ਸਾਲ ਲੱਗਦੇ ਨੇ, ਇੱਕਦਮ ਨਹੀਂ ਹੁੰਦਾ। ਜਿਸਲੇ ਸਾਡੀ ਬਾਡੀ ਥੋੜੀ ਅਸੀਂ ਵਧੀਆ ਖਾਣਾ ਪੀਣਾ ਖਾਣੇ, ਕੁਛ ਸਲਾਈਟਲੀ ਅਲਕਲਾਈਨ ਹੋ ਜਾਂਦੀ ਹੈ। ਜੀ ਅਲਕਲਾਈਨ ਇੱਧਰ ਪਾਸੇ ਹੁੰਦੀ ਹੈ, ਐਸਿਡਿਕ ਇੱਧਰ ਪਾਸੇ ਹੁੰਦੀ ਹੈ। ਜਿਸਲੇ ਅਲਕਲਾਈਨ ਹੁੰਦੀ ਹੈ ਤੇ ਬਹੁਤ ਅਲਕਲਾਈਨ ਵੀ ਨਹੀਂ ਚੰਗਾ, ਪਰ ਹਾਂ 7.5 ਤੱਕ ਹੋਏ ਤੇ ਉਹਨੂੰ ਸਲਾਈਟਲੀ ਅਲਕਲਾਈਨ ਕਹਿੰਦੇ ਆ। ਉਸਲੇ ਸਾਡੀ ਬਾਡੀ ਬਿਲਕੁਲ ਹੈਪੀ ਰਹਿੰਦੀ ਹੈ, ਸਾਡਾ ਖੂਨ ਬਹੁਤ ਦੌਰਾ ਠੀਕ ਕਰਦਾ ਹੈ, ਅਸੀਂ ਚੜ੍ਹਦੀ ਕਲਾ 'ਚ ਰਹਿੰਦੇ ਹਾਂ, ਖੁਸ਼ ਰਹਿੰਦੇ ਹਾਂ, ਚਿਹਰੇ 'ਚ ਰੌਣਕ ਰਹਿੰਦੀ ਹੈ, ਤੇ ਉਹ ਚੀਜ਼ਾਂ ਸਾਡੇ ਫਾਇਦੇ ਵਾਸਤੇ ਹੁੰਦੀਆਂ ਨੇ। ਲੇਕਿਨ ਜਿਸਲੇ ਸਾਡੀ ਬਾਡੀ ਦੇ ਅੰਦਰ ਤਸੀਰ ਆਹਿਸਤਾ ਆਹਿਸਤਾ ਐਸਿਡਿਕ ਹੁੰਦੀ ਰਹਿੰਦੀ ਹੈ, ਤੇਜ਼ਾਬ ਬਣਨਾ ਸ਼ੁਰੂ ਹੋ ਜਾਂਦਾ ਹੈ, ਤੇ ਸ਼ੁਰੂ 'ਚ ਤਾਂ ਸਾਨੂੰ ਨਹੀਂ ਪਤਾ ਲੱਗਦਾ, ਜਿੱਦਾਂ ਮੈਂ ਕਿਹਾ ਰਿਪੇਅਰ ਸਿਸਟਮ ਕੰਮ ਕਰਦਾ ਹੈ। ਲੇਕਿਨ ਜਿਸਲੇ ਰਿਪੇਅਰ ਸਿਸਟਮ ਇੰਨਾ ਸਾਡਾ ਕੰਮ ਨਹੀਂ ਕਰਦਾ, ਫਿਰ ਸਾਡੀ ਬਾਡੀ ਅੰਦਰ ਦੀ ਤਸੀਰ ਜਿਹੜੀ ਚੇਂਜ ਹੋਣਾ ਸ਼ੁਰੂ ਹੋ ਜਾਂਦੀ ਹੈ, ਤੇ ਜਿਸਲੇ ਚੇਂਜ ਹੁੰਦੀ ਹੈ ਉਹ ਐਸਿਡਿਕ ਬਣ ਜਾਂਦੀ ਹੈ। ਤੇ ਇਹੋ ਹੀ ਜਿਹੜਾ ਐਸਿਡ ਜਿਹੜਾ ਇਕੱਠਾ ਹੋਇਆ ਹੁੰਦਾ ਹੈ, ਇਹੋ ਹੀ ਸਾਡੇ ਬਲੱਡ 'ਚ ਚਲੇ ਜਾਂਦਾ, ਬਲੱਡ ਵਿੱਚ ਹੋ ਕੇ ਫਿਰ ਹੱਡੀਆਂ ਜੋੜਾਂ 'ਚ ਰਚ ਜਾਂਦਾ, ਜਿਸਲੇ ਕਿ ਉੱਥੇ ਵੀ ਸੋਜ ਹੋ ਜਾਂਦੀ ਹੈ, ਪਹਿਲੇ ਸਟਿਫਨੈਸ ਹੁੰਦੀ ਹੈ, ਅਕੜਾ ਜਿਹਾ ਪੈਂਦਾ ਹੈ, ਤੇ ਉਹਦੇ ਬਾਅਦ ਵਿੱਚ ਆਹਿਸਤਾ ਆਹਿਸਤਾ ਫਿਰ ਦਰਦ ਸ਼ੁਰੂ ਹੋ ਜਾਂਦੀ ਹੈ। ਫਿਰ ਕਈ ਵਾਰੀ ਦਰਦ ਤੇ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਨਰਵਸ ਜਿਹੜੀਆਂ ਇਨਵੋਲਵ ਹੋ ਜਾਂਦੀਆਂ। ਨਰਵ ਵਿੱਚ ਅਗਰ ਹੁੰਦੀਆਂ ਤੇ ਅਸੀਂ ਕਹਿੰਦੇ ਨਾ ਸ਼ਿਆਟਿਕਾ ਦੀ ਪੇਨ ਹੋ ਗਈ, ਉਹ ਬੈਕ ਤੋਂ ਨਿਕਲ ਕੇ ਥੱਲੇ ਲੱਤਾਂ ਤੱਕ ਜਾਂਦੀ ਹੈ। ਕੋਈ ਕਹਿੰਦਾ ਮੇਰੀ ਖੱਬੀ ਲੱਤ ਸਾਰੀ ਦਰਦ ਕਰਦੀ ਹੈ, ਕੋਈ ਕਹਿੰਦਾ ਮੇਰੀ ਨੈਕ ਧੌਣ ਤੋਂ ਨਿਕਲ ਕੇ ਥੱਲੇ ਤੱਕ ਦਰਦ ਜਾਂਦੀ ਹੈ, ਜਾਂ ਮੋਢਿਆਂ 'ਚ ਜਾਂਦੀ ਹੈ, ਤੇ ਕਈ ਕਹਿੰਦੇ ਸਿਰ 'ਚ ਦਰਦ ਹੁੰਦੀ ਰਹਿੰਦੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇਹ ਮੰਨ ਕੇ ਚਲੋ ਕਿ ਉਸ ਲਈ ਹੁੰਦੀਆਂ ਨੇ, ਜਿਹੜੇ ਸਾਡੀ ਬਾਡੀ ਆਹਿਸਤਾ ਆਹਿਸਤਾ ਅੰਦਰੋਂ
ਐਸਿਡਿਕ ਹੋਣਾ ਸ਼ੁਰੂ ਹੋ ਜਾਂਦੀ ਹੈ, ਮਤਲਬ ਤੇਜ਼ਾਬ ਵਾਲੀ ਸਾਈਡ ਜਾਣਾ ਸ਼ੁਰੂ ਹੋ ਜਾਂਦੀ ਹੈ। ਚਾਹੇ ਯੂਰਿਕ ਐਸਿਡ ਹੋਵੇ, ਚਾਹੇ ਲੈਕਟਿਕ ਐਸਿਡ ਹੋਵੇ, ਚਾਹੇ ਕੋਈ ਵੀ ਕਿਸੇ ਵੀ ਕਿਸਮ ਦਾ ਸਾਡੇ ਅੰਦਰ ਜਿਹੜਾ ਤੇਜ਼ਾਬ ਬਣਦਾ ਹੈ ਤੇ ਸਾਡੇ ਵਿੱਚ ਦਰਦਾਂ ਹੁੰਦੀਆਂ ਨੇ। ਪਰ ਗੁਰਪ੍ਰੀਤ ਜੀ, ਇਹ ਮੈਂ ਮੰਨ ਕੇ ਚਲੋ ਕਿ ਇਹ ਜਿਹੜੀ ਦਰਦਾਂ ਹੁੰਦੀਆਂ ਨੇ ਨਾ, ਇਹ ਸਾਡੀ ਬਾਡੀ ਦਾ ਇੱਕ ਅਲਾਰਮ ਸਿਸਟਮ ਹੈ। ਇਹ ਦੱਸਣ ਲਈ, ਸਾਨੂੰ ਸਮਝਾਉਣ ਲਈ ਜਾਂ ਦੱਸਣ ਲਈ ਕਿ ਮੇਰੇ ਅੰਦਰ ਕੁਝ ਗੜਬੜ ਹੁੰਦੀ ਪਈ ਹੈ, ਕੁਝ ਖਰਾਬੀ ਹੁੰਦੀ ਪਈ ਹੈ। ਇਟਸ ਜਸਟ ਲਾਈਕ ਆਵਰ ਬਾਡੀ ਇਜ਼ ਕਰਾਈਂਗ ਫॉर ਹੈਲਪ। ਤੇ ਅਸੀਂ ਕੀ ਕਰਨੇ ਆ ਕਿ ਉਹ ਪਤਾ ਕਰ ਲਈ ਕਿ ਸਾਨੂੰ ਦਰਦ ਕਿਉਂ ਹੁੰਦੀ ਪਈ ਹੈ, ਕਿਸ ਕਰਕੇ ਹੁੰਦੀ ਪਈ ਹੈ, ਇਹਦਾ ਅਸਲੀ ਕਾਰਨ ਕੀ ਹੈ। ਅਸੀਂ ਦਰਦ ਨੂੰ ਦਬਾਉਣ ਦੀ ਗੱਲ ਕਰਨੇ ਆ। ਜਿੰਨੇ ਵੀ ਤੁਸੀਂ ਪੇਨ ਕਿਲਰ ਕਹਿੰਦੇ ਆ, ਬਾਜ਼ਾਰੋਂ ਦੀਆਂ ਦਵਾਈਆਂ ਲੈਣੀਆਂ, ਕੋਈ ਟਾਈਲੀਨੋਲ ਲੈ ਲੈਂਦੇ, ਪੇਨ ਕਿਲਰ ਲੈ ਲੈਂਦੇ, ਐਡਵਿਲ ਲੈ ਲੈਂਦੇ, ਕਿੰਨੀ ਹੁਣ ਟਾਈਲੀਨੋਲ 3 ਚੱਲ ਗਈ ਦੀ ਹੈ ਜਿਹੜੀ ਸਪੈਸ਼ਲ ਆਰਥਰਾਈਟਿਸ ਵਾਸਤੇ ਹੈ। ਸੋ ਅਸੀਂ ਕੋਸ਼ਿਸ਼ ਕਰੇ ਦਰਦ ਨੂੰ ਦਬਾਉਣਾ ਹੈ। ਇਹ ਤੇ ਇਦਾਂ ਹੋ ਗਿਆ ਕਿ ਜਿੱਦਾਂ ਸੋਚੋ ਕਿ ਛੋਟਾ ਬੱਚਾ ਹੈ, ਉਹ ਰੋਂਦਾ ਪਿਆ ਹੈ, ਉਹ ਇਹ ਦੇਖਣਾ ਕਿ ਬੱਚਾ ਕਿਉਂ ਰੋਂਦਾ ਪਿਆ, ਉਹਨੂੰ ਪੇਟ 'ਚ ਦਰਦ ਹੁੰਦੀ ਪਈ ਹੈ, ਉਹਨੂੰ ਭੁੱਖ ਲੱਗੀ ਹੈ, ਜਾਂ ਉਹ ਗਿੱਲਾ ਹੋ ਗਿਆ ਹੈ, ਜਾਂ ਕੋਈ ਚੀਜ਼ ਚੁਭਦੀ ਪਈ ਹੈ। ਅਸੀਂ ਉਹ ਨਹੀਂ ਤਾਂ ਉਹਨੂੰ ਅਸੀਂ ਚੂਪਣੀ ਮੂੰਹ 'ਚ ਪਾ ਦਈਏ ਤੇ ਕੀ ਚੁੱਪ ਹੋ ਜਾਏ। ਤੇ ਇਹ ਜਿਹੜਾ ਸਿਸਟਮ ਅਸੀਂ ਕਰਨੇ, ਇਹ ਚੂਪਣੀ ਵਰਗਾ ਕੰਮ ਕਰਨੇ ਕਿ ਬੱਚਿਆਂ ਨੂੰ ਚੂਪਣੀ ਦੇਤੀ ਵਿਦਆਊਟ ਨੋਇੰਗ ਕਿ ਉਹਦੇ ਅੰਦਰ ਕੀ ਹੁੰਦਾ ਪਿਆ, ਕਿਉਂ ਹੁੰਦਾ ਪਿਆ। ਇਸ ਤਰ੍ਹਾਂ ਹੀ ਅਸੀਂ ਲਿਸਨ ਟੂ ਆਵਰ ਬਾਡੀ, ਆਪਣੀ ਬਾਡੀ ਨੂੰ ਸੋਚਣਾ, ਸੁਣਨਾ ਕਿ ਕੀ ਹੁੰਦਾ ਪਿਆ ਬਹੁਤ ਇੰਪੋਰਟੈਂਟ ਹੈ। ਜੇ ਸਿਰ ਦਰਦ ਹੁੰਦੀ ਹੈ ਤੇ ਕਿਉਂ ਹੁੰਦੀ ਪਈ ਹੈ, ਧੌਣ ਆਕੜਦੀ ਹੈ, ਧੌਣ ਸਟਿਫਨੈਸ ਹੈ, ਸ਼ੋਲਡਰ ਹੈ, ਬੈਕ ਹੈ, ਗੋਡੇ ਨੇ, ਪੈਰ ਹੈ, ਪੈਰਾਂ 'ਚ ਸਾੜ ਪੈਂਦਾ ਪਿਆ, ਲੱਤਾਂ 'ਚ ਘੜੀਲਾਂ ਪੈਂਦੀ ਪਈਆਂ, ਇਹਦੇ ਪਿੱਛੇ ਜ਼ਰੂਰ ਕਾਰਨ ਕੋਈ ਨਾ ਕੋਈ ਹੈ ਹੈ। ਔਰ ਹਰ ਇੱਕ ਦਾ ਅਲੱਗ-ਅਲੱਗ ਕਾਰਨ ਹੁੰਦਾ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਮੈਨੂੰ ਦਰਦ ਕਿਉਂ ਹੁੰਦੀ ਪਈ ਹੈ ਤੇ ਨੈਚੁਰਲ ਤਰੀਕੇ ਨਾਲ ਮੈਂ ਉਹਦਾ ਕਿੱਦਾਂ ਮੈਂ ਸਮਾਧਾਨ ਕਰਾਂ ਕਿ ਮੈਨੂੰ ਪਰਮਾਨੈਂਟ ਜਿਹੜਾ ਹੈ ਇਸ ਦਰਦ ਤੋਂ ਮੁਕਤੀ ਹੋ ਜਾਏ। ਜੀ, ਸੋ ਇਹ ਪਰਮਾਨੈਂਟ ਜਿਹੜੀ ਮੁਕਤੀ ਹੋਣੀ ਹੈ, ਇਹ ਤਾਂ ਮੈਨੂੰ ਲੱਗਦਾ ਉਦਣ ਹੀ ਹੋਊ ਜਦੋਂ ਫਿਰ ਤੁਹਾਡੇ ਸੈਕਰਾਮੈਂਟੋ ਜਾਂ ਫ੍ਰਿਜ਼ਨੋ ਵਾਲੇ ਜਿਹੜੇ ਹੈ ਫ੍ਰੀ ਹੈਲਥ ਸੈਮੀਨਾਰ ਲੱਗਣੇ ਨੇ ਉਹਦਾ ਹਿੱਸਾ ਬਣਨਗੇ। ਇੱਕ ਵਾਰੀ ਨੰਬਰ ਦੁਹਰਾ ਦਿੰਦੇ ਆ, ਕਿਉਂਕਿ ਕਈ ਵਾਰੀ ਵਿੱਚੋਂ ਜੇ ਕੋਈ ਦਰਸ਼ਕ ਜੁੜ ਜਾਂਦੇ ਨੇ, ਦੇਖਣਾ ਸ਼ੁਰੂ ਕਰਦੇ ਨੇ, ਤਾਂ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ। ਸੋ ਸੈਮੀਨਾਰ ਲੈ ਕੇ ਮੈਮ ਇੱਕ ਵਾਰ ਮੁੜ ਤੋਂ ਆ ਰਹੇ ਨੇ ਸੈਕਰਾਮੈਂਟੋ ਤੇ ਫ੍ਰਿਜ਼ਨੋ ਦੇ ਵਿੱਚ। ਪੈਂਪਲੇਟ ਉੱਤੇ ਚੱਲ ਰਿਹਾ ਹੈ, ਨੰਬਰ ਵੀ ਨਾਲੋਂ ਨਾਲ ਚੱਲ ਰਿਹਾ। ਇੱਕ ਵਾਰ ਨੰਬਰ ਦੁਹਰਾ ਦਿੰਦੇ ਆ, 4196990626। ਪੰਜਾਬੀ ਦੇ ਵਿੱਚ ਤੁਸੀਂ ਨੰਬਰ ਨੋਟ ਕਰ ਸਕਦੇ ਹੋ 4196990626। ਇਸ ਨੰਬਰ ਨੂੰ ਨੋਟ ਕਰ ਲਓ ਤੇ ਜਲਦੀ ਤੋਂ ਜਲਦੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਤੁਸੀਂ ਫ੍ਰੀ ਹੈਲਥ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। ਸੋ ਮੈਮ, ਹੁਣ ਆਪਾਂ ਗੱਲ ਨੂੰ ਅੱਗੇ ਤੋਰੀਏ। ਜੇਕਰ ਗੱਲ ਇਸੇ ਹੀ ਵਿਸ਼ੇ 'ਚ ਆਪਾਂ ਕਰਦੇ ਹੋਏ ਤੁਰੀਏ ਤਾਂ ਜੋੜਾਂ ਦੇ ਦਰਦ ਹੋ ਗਏ ਜਾਂ ਕੋਈ ਵੀ ਦਰਦ ਹੋ ਗਿਆ, ਉਹਨੂੰ ਲੈ ਕੇ ਆਪਾਂ ਫਿਜ਼ੀਓਥੈਰੇਪੀ ਕਰਾਉਨੇ ਆ। ਫਿਜ਼ੀਓਥੈਰੇਪੀ ਕਰਾਉਣ ਤੋਂ ਬਾਅਦ ਵੀ ਕਈ ਵਾਰੀ ਗੱਲ ਨਹੀਂ ਬਣਦੀ, ਫਿਰ ਸਾਨੂੰ ਸਰਜਰੀਆਂ ਕਰਾਉਣੀਆਂ ਪੈਂਦੀਆਂ ਨੇ। ਸਰਜਰੀ ਕਰਾ ਕੇ ਵੀ ਮੁੜ ਕੇ ਕਈ ਵਾਰੀ ਗੱਲ ਨਹੀਂ ਬਣਦੀ, ਉਧਰ ਵੀ ਪੈਸੇ ਹੀ ਪੱਟੇ ਜਾਂਦੇ ਨੇ ਬਸ, ਫਿਰ ਵੀ ਦਰਦ ਨਹੀਂ ਹਟਦੀ। ਇਹਦੇ ਅਸਲ ਦੇ ਵਿੱਚ ਜੇ ਇਹਦੀ ਜੜ ਫੜਨੀ ਹੋਵੇ ਫਿਰ ਇਹ ਇਹਨਾਂ ਚੀਜ਼ਾਂ ਨਾਲ ਵੀ ਨਹੀਂ ਹਟਦੀ। ਜਿੱਦਾਂ ਤੁਸੀਂ ਦੱਸਿਆ ਕਿ ਹੁਣ ਤਾਂ ਇਹਦੇ ਲਈ ਸਪੈਸ਼ਲ ਗੋਲੀਆਂ ਹੀ ਆ ਗਈਆਂ ਨੇ ਵੀ ਅਸੀਂ ਜੜ 'ਚ ਨਹੀਂ ਜਾਣਾ, ਬਸ ਉਹਨੂੰ ਉੱਥੇ ਕੀ ਨੱਪ ਦਿਓ ਵੀ ਸਾਡੀ ਬਾਡੀ ਕੀ ਕਹਿ ਰਹੀ ਆ, ਆਪਾਂ ਅੱਗੇ ਨਹੀਂ ਸੁਣਨਾ। ਹੁਣ ਉੱਥੇ ਡਾਕਟਰ ਨੇ ਤਾਂ ਪੈਸੇ ਬਣਾ ਲਏ, ਉਹਨੇ ਆਪਣਾ ਕੰਮ ਕਰ ਲਿਆ, ਉਹਨੇ ਸਰਜਰੀ ਵੀ ਕਰਤੀ ਅਤੇ ਫਿਜ਼ੀਓਥੈਰੇਪੀ ਵਾਲਿਆਂ ਨੇ ਥੈਰੇਪੀਆਂ ਲਾ ਲਾ ਕੇ ਸਾਨੂੰ ਅੱਧ ਮਰਿਆ ਜਿਹਾ ਕਰ ਦਿੱਤਾ। ਹੁਣ ਉੱਥੇ ਬੰਦਾ ਕੀ ਕਰੇ? बिल्कुल गुरप्रीत जी, बहुत ही इंपॉर्टेंट क्वेश्चन है और बहुत अच्छा है। और दूसरी गल मैं सब तो पहले थोड़ा थैंक यू करनी कि तुसी फोन नंबर बड़ा सोहना बोलदे हो, इन्ना जी सोहना फोन बोलदे कि हर एक दे एक दिमाग च चला जाएगा तो निकलेगा नहीं। सो जी थैंक यू वेरी मच। थैंक ਇਹ ਵੀ ਹੈ ਕਿ ਜਿਹੜੇ ਸੈਮੀਨਾਰ ਜਿਹੜੇ ਨੇ ਇਹ ਅਸੀਂ ਫ੍ਰੀ ਲਗਾਉਂਦੇ ਆ, ਇੱਕ ਕਿਸਮ ਦੀ ਚੈਰਿਟੀ ਹੈ, ਕਿਉਂਕਿ ਉੱਪਰ ਵਾਲੇ ਨੇ, ਰੱਬ ਨੇ ਬਹੁਤ ਕੁਝ ਦਿੱਤਾ ਹੈ। ਸਾਨੂੰ ਇਹ ਨਹੀਂ ਕਵਾਂਗੇ ਕਿ ਫਾਈਨੈਂਸ਼ੀਅਲੀ ਕਵਾਂਗੇ ਕਿ ਜੇ ਸਾਨੂੰ ਨੌਲੇਜ ਦਿੱਤੀ ਹੈ, ਸਾਨੂੰ ਜੇ ਅਕਲ ਦਿੱਤੀ ਹੈ, ਸਮਝ ਦਿੱਤੀ ਹੈ, ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਸਾਰੇ ਉੱਥੇ ਵੰਡੀਏ। ਕਿ ਬਾਬਾ ਨਾਨਕ ਵੀ ਕਹਿੰਦੇ ਸੀ ਕਿ ਵੰਡ ਛਕੋ, ਹੈ ਨਾ। ਤੇ ਜੋ ਵੀ ਨੌਲੇਜ ਹੁੰਦੀ ਹੈ, ਸਾਡੇ ਕੋਸ਼ਿਸ਼ ਹੁੰਦੀ ਹੈ ਕਿ ਫ੍ਰੀ ਜਿਹੜੀ ਸਾਰਿਆਂ ਨੂੰ ਅਸੀਂ ਦਈਏ, ਉਹਨਾਂ ਨੂੰ ਦਈਏ ਜਿਨ੍ਹਾਂ ਨੂੰ ਜ਼ਰੂਰਤ ਹੈ, ਜਿਨ੍ਹਾਂ ਨੂੰ ਲੋੜ ਹੈ, ਜਿਹੜੇ ਇਸ ਲਈ ਦਰਦ ਤੋਂ ਪਰੇਸ਼ਾਨ ਨੇ, ਬਿਮਾਰੀਆਂ ਤੋਂ ਪਰੇਸ਼ਾਨ ਨੇ, ਜਿਨ੍ਹਾਂ ਦੇ ਬੱਚੇ ਜਿਹੜੇ ਸਫਰ ਕਰਦੇ ਪਏ ਨੇ, ਜਿਨ੍ਹਾਂ ਦੇ ਬਜ਼ੁਰਗ ਜਿਹੜੇ ਨੇ ਉਹ ਮੰਜੇ ਤੇ ਪਏ ਨੇ, ਵੀਲ ਚੇਅਰ ਤੇ ਲੋਕੀ ਨੇ। ਕਹਿੰਦੇ ਕਿ ਮੈਂ ਕਈ ਲੋਕੀ ਦੇਖੇ ਚਲਦੇ ਫਿਰਦੇ ਜਿਹੜੇ ਚੰਗੇ ਭਲੇ ਮੇਰੇ ਕੋਲ ਆਉਂਦੇ ਸੀ, ਜੇ ਜੀ 2-3 ਸਾਲ ਬਾਅਦ ਮਿਲਦੇ ਨੇ ਤੇ ਦੇਖਨੇ ਕਿ ਵੀਲ ਚੇਅਰ ਉਹਨਾਂ ਨੇ ਫੜੀ ਹੁੰਦੀ ਹੈ, ਬੈਠੇ ਹੁੰਦੇ ਨੇ, ਜਾਂ ਵਾਕਰ ਲੈ ਕੇ ਟੁਰਦੇ ਨੇ। ਤੁਸੀਂ ਦੇਖੋ ਪਹਿਲੇ ਸੋਚਦੇ ਸੀ ਵਾਕਰ ਦੇ ਛੋਟੇ ਬੱਚੇ ਹੀ ਹੁੰਦੇ ਜਿਹਨਾਂ ਨੂੰ ਟੁਰਨਾ ਨਹੀਂ ਆਉਂਦਾ, ਤੇ ਵਾਕਰ ਲੈ ਕੇ ਤੇ ਉਹੀ ਚੱਲਦੇ ਨੇ। ਤੇ ਜਿਹੜੇ ਵੱਡੇ ਜਵਾਨ ਲੋਕੀ ਵੀ ਜਿਹੜੇ ਵਾਕਰ ਲੈ ਕੇ ਚਲਦੇ ਹੋਣੇ ਨੇ, ਸੋਚੋ ਕੀ ਹਾਲਤ ਹੈ।
ਕੱਲ ਮੈਂ ਸੈਰ ਕਰਦੀ ਪਈ ਸੀ, ਕੱਲ 2 ਦਿਨ ਪਹਿਲੇ ਮੈਂ ਸੈਰ ਕਰਦੀ ਪਈ ਸੀ। ਤੁਸੀਂ ਯਕੀਨ ਮੰਨਿਓ ਕਿ 40 ਸਾਲ ਦਾ ਯੰਗ, ਜਿਹੜਾ 40 ਸਾਲ ਦਾ ਯੰਗ, ਉਹ ਜਿਹੜੀ ਹੁੰਦੀ ਹੈ ਵਾਕਰ, ਇਹ ਕਹਿੰਦੇ ਨੇ ਵਾਕਰ ਲੈ ਕੇ ਉਹ ਚੱਲਦਾ ਪਿਆ ਸੀ। ਤੇ ਮੈਨੂੰ ਬੜੀ ਹੈਰਾਨਗੀ ਲੱਗੀ ਕਿ ਯੰਗ ਬੰਦਾ, ਜਵਾਨ ਬੰਦਾ ਕਿਉਂ ਵਾਕਰ ਲੈਂਦਾ ਹੈ। ਜਨਰਲੀ ਤੇ ਲੋਕੀ ਬਜ਼ੁਰਗ ਬਹੁਤ ਹੋ ਜਾਂਦੇ ਨੇ ਜਾਂ ਬਿਲਕੁਲ ਛੋਟੇ ਬੱਚੇ ਲੈਂਦੇ ਨੇ, ਤੇ ਇਹ ਕੀ ਹੋ ਗਿਆ। ਕਹਿੰਦਾ ਕਿ ਮੈਨੂੰ ਨਾ, ਮੈਂ ਪੁੱਛਿਆ, ਮੈਂ ਕਿਹਾ ਤੁਸੀਂ ਤੇ ਬਹੁਤ ਯੰਗ ਲੱਗਦੇ ਪਏ ਹੋ, ਇਦਾਂ ਵੀ ਸਿਹਤ ਠੀਕ ਲੱਗਦੀ ਪਈ, ਤੇ ਇਹ ਕਿਉਂ ਇਦਾਂ ਕਿਉਂ ਚੱਲਦੇ ਪਏ ਹੋ। ਕਹਿੰਦੇ ਮੈਨੂੰ 2 ਮਹੀਨੇ ਪਹਿਲੇ ਮੈਨੂੰ ਸਟ੍ਰੋਕ ਹੋ ਗਈ ਸੀ। ਕਹਿੰਦੇ ਮੇਰਾ ਸਟ੍ਰੋਕ ਹੋ ਗਿਆ, ਮੇਰਾ ਸਾਰਾ ਪਾਸਾ ਜਿਹੜਾ ਨਾ ਇਹ ਹੋ ਗਿਆ। ਕਹਿੰਦੇ ਪਤਾ ਹੀ ਨਹੀਂ ਲੱਗਿਆ, ਮੈਂ ਬਿਲਕੁਲ ਠੀਕ ਸੀ, ਹੈਲਦੀ ਸੀ, ਮੈਨੂੰ ਕੁਝ ਨਹੀਂ ਸੀ ਹੈ, ਬਿਲਕੁਲ ਮੈਂ ਦੌੜਾ ਭੱਜਿਆ ਫਿਰਦਿਆ ਸੀ। ਅਚਾਨਕ ਹੀ ਪਤਾ ਨਹੀਂ ਕੀ ਹੋਇਆ, ਮੈਨੂੰ ਸਟ੍ਰੋਕ ਹੋ ਗਈ। ਤੇ ਜਦੋਂ ਸਟ੍ਰੋਕ ਹੋ ਗਿਆ ਉਹਦੇ ਬਾਅਦ ਮੇਰਾ ਜਿਹੜਾ ਸਿਰ ਦਾ ਇੱਕ ਹਿੱਸਾ ਜਿਹੜਾ ਉਹ ਬਿਲਕੁਲ ਹੀ ਡੈਡ ਹੋ ਗਿਆ। ਹੁਣ ਆਹਿਸਤਾ ਆਹਿਸਤਾ ਮੇਰੀ ਥੈਰੇਪੀਜ਼ ਹੁੰਦੀ ਪਈ, ਰਿਕਵਰ ਕਰਦਾ ਪਿਆ। ਪਰ ਮੈਨੂੰ ਡਾਕਟਰ ਨੇ ਚੱਲਣੇ ਵਾਸਤੇ ਕਿਹਾ ਕਿ ਇਕੱਲੇ ਨਹੀਂ ਚੱਲਣਾ, ਤੇ ਕਿਸੇ ਦੇ ਨਾਲ ਚੱਲਣਾ, ਕਿ ਕਿਤੇ ਡਿੱਗ ਪਵਾਂਗੇ ਜਾਂ ਕੁਛ ਹੈ। ਪਰ ਇਹ ਕਿਹਾ ਕਿ ਜ਼ਰੂਰੀ ਹੈ, ਸੈਰ ਕਰਨਾ ਜ਼ਰੂਰੀ ਹੈ, ਤਾਜ਼ੀ ਹਵਾ ਲੈਣਾ ਜ਼ਰੂਰੀ ਹੈ, ਵਾਕ ਕਰਨਾ ਜ਼ਰੂਰੀ ਹੈ। ਤੇ ਕਹਿੰਦੇ ਹੁਣ ਮੈਂ ਕੋਈ ਮੇਰੇ ਨਾਲ ਟੁਰਦਾ ਤੇ ਨਹੀਂ ਹੈ, ਇਸ ਕਰਕੇ ਮੈਂ ਵਾਕਰ ਲੈ ਕੇ ਚੱਲਣਾ ਕਿ ਮੈਂ ਡਿੱਗ ਨਾ ਪਵਾਂ, ਤੇ ਇਸ ਕਰਕੇ ਮੈਂ ਥੋੜਾ ਥੋੜਾ ਕਰਕੇ ਚੱਲਣਾ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਬੜਾ ਹੈਰਾਨ ਹੁੰਦਾ ਹੈ ਕਿ ਅਸੀਂ ਇਹ ਨਾ ਮਾਨ ਕਰੀ ਕਿ ਅਸੀਂ ਅੱਜ ਦੇ ਡੇਟ 'ਚ ਜੇ ਬੜੇ ਸੋਹਣੇ ਦੌੜਦੇ ਫਿਰਦੇ ਚੱਲਦੇ ਹਾਂ ਤਾਂ ਸਾਨੂੰ ਕੱਲ ਨੂੰ ਕੁਝ ਨਹੀਂ ਹੋਣਾ। ਕਿਸੇ ਨੂੰ ਵੀ ਅੱਜ ਬੱਚਿਆਂ ਕੋਲੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਕਦੀ ਵੀ ਕੁਝ ਵੀ ਹੋ ਸਕਦਾ ਹੈ। ਲਾਈਫ ਬੜੀ ਅਨਸਰਟਨ ਹੋ ਗਈ ਹੈ। ਸੋ ਆਪਣਾ ਖਿਆਲ ਅਸੀਂ ਕਿੱਦਾਂ ਰੱਖਣਾ ਹੈ, ਕਿਸੇ ਤੇ ਡਿਪੈਂਡ ਨਾ ਹੋਈਏ, ਉਹ ਜ਼ਰੂਰੀ ਹੈ। ਜਿਹੜੇ ਸੈਮੀਨਾਰ 'ਚ ਅਸੀਂ ਇਨਫੋਰਮੇਸ਼ਨ ਦੇਣੀ ਹੈ ਕਿ ਤੁਸੀਂ ਆਪਣਾ ਖਿਆਲ ਕਿੱਦਾਂ ਰੱਖਣਾ ਹੈ। ਆਪਣਾ ਖਿਆਲ ਅਸੀਂ ਤਾਂ ਹੀ ਰੱਖ ਸਕਦੇ ਕਿ ਜੇ ਸਾਨੂੰ ਸਮਝ ਹੋਏਗੀ ਕਿ ਮੇਰੇ ਨਾਲ ਕੀ ਹੁੰਦਾ ਪਿਆ। ਮੈਂ ਲਿਸਨ ਟੂ ਆਵਰ ਬਾਡੀ, ਜਿਸ ਤਰ੍ਹਾਂ ਮੈਂ ਕਹਿੰਦੀ ਹਾਂ ਕਿ ਆਪਣੀ ਬਾਡੀ ਨੂੰ ਸੁਣੋ। ਸਾਡੀ ਬਾਡੀ ਚੀਕਾਂ ਮਾਰ ਮਾਰ ਕੇ ਦੱਸਦੀ ਹੈ, ਸਿਰਫ ਸਾਨੂੰ ਟਾਈਮ ਚਾਹੀਦਾ ਕਿ ਅਸੀਂ ਉਹਨੂੰ ਸੁਣੀਏ ਤੇ ਅਸੀਂ ਉਹਦਾ ਪ੍ਰੋਪਰ ਟ੍ਰੀਟਮੈਂਟ ਕਰੀਏ। ਤੇ ਜਿਹੜਾ ਤੁਹਾਡਾ ਕੁਐਸਚਨ ਸੀ ਕਿ ਜਿਹੜੇ ਜਿਨ੍ਹਾਂ ਨੂੰ ਸਰਜਰੀਜ਼ ਹੋ ਜਾਂਦੀਆਂ ਨੇ ਜਾਂ ਜਿਹੜੇ ਹੁੰਦੇ, ਲੇਕਿਨ ਦਰਦ ਉੱਥੇ ਦੀ ਉੱਥੇ ਹੀ ਹੈ। ਉਹ ਇਸੇ ਕਰਕੇ ਹੈ ਕਿ ਅਸਲੀ ਰੂਟ ਕਾਜ਼ ਨਹੀਂ ਪਤਾ ਲੱਗਦਾ ਕਿ ਅਸਲੀ ਕਾਰਨ ਕੀ ਹੈ। ਬਹੁਤ ਸਾਰੇ ਅੱਜ ਕੱਲ੍ਹ ਮੈਂ ਦੇਖਿਆ ਕਿ ਜਿਹੜੇ ਇਸ ਤਰ੍ਹਾਂ ਹੀ ਨੁਕਸੇ ਮਿਲਦੇ ਨੇ, ਆਨਲਾਈਨ ਨੁਕਸੇ ਮਿਲਦੇ ਨੇ। ਅੱਜ ਕੱਲ੍ਹ ਹਰ ਕੋਈ ਰੇਡੀਓ 'ਚ, ਟੀਵੀ 'ਚ ਆ ਜਾਂਦਾ, ਤੇ ਉਹ ਫਿਰ ਨੁਕਸੇ ਜਿਹੜੇ ਕਿਸੇ ਦੇ ਕੰਮ ਕਰਦੇ, ਕਿਸੇ ਦੇ ਨਹੀਂ ਕਰਦੇ। ਪਰ ਅਸਲੀ ਕਾਰਨ ਕੀ ਹੈ ਕਿ ਤੁਹਾਨੂੰ ਕਿਉਂ ਹੁੰਦਾ ਪਿਆ। ਹਾਂਜੀ ਗੁਰਪ੍ਰੀਤ ਜੀ, ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਹੁਣ ਕਈ ਲੋਕੀ ਕੀ ਕਹਿੰਦੇ ਨੇ ਕਿ ਇਹ ਜਾਣੇ ਬਿਨਾ ਕਿ ਮੈਨੂੰ ਇਹ ਪ੍ਰੋਬਲਮ ਕਿਉਂ ਹੁੰਦੀ ਪਈ ਹੈ, ਇਹਦੀ ਰੂਟ ਕਾਜ਼ ਕੀ ਹੈ, ਅਸੀਂ ਕੀ ਕਰਨੇ ਆ ਕਿ ਦਰਦ ਨੂੰ ਦਬਾਉਣੇ ਵਾਸਤੇ ਜਾਂ ਕੋਈ ਦਵਾਈਆਂ ਲੈ ਲੈਂਦੇ ਹਾਂ, ਜਾਂ ਫਿਰ ਕੀ ਹੁੰਦਾ ਕਿ ਜਿਸ ਤਰ੍ਹਾਂ ਫਿਜ਼ੀਓਥੈਰੇਪਿਸਟ ਬਹੁਤ ਜ਼ਿਆਦਾ ਨੇ, ਮੈਂ ਉਹਨਾਂ ਦੇ ਅਗੇਂਸਟ ਨਹੀਂ ਹੈ, ਲੇਕਿਨ ਉਹ ਵੀ ਆਪਣਾ ਕੰਮ ਵਧੀਆ ਕਰਦੇ ਨੇ। ਲੇਕਿਨ ਉਹ ਟੈਂਪਰੇਰੀ ਹੈ ਕਿ ਤੁਸੀਂ ਜਿਹੜੀ ਅੰਦਰ ਪ੍ਰੋਬਲਮ ਹੈ, ਜੇ ਸਰਜਰੀ ਹੁੰਦੀ ਹੈ ਕਿ ਸੋਚੋ ਜੇ ਤੁਹਾਡੀ ਇਹ ਜਿਹੜੀ ਪ੍ਰੋਬਲਮ ਹੈ, ਇਹ ਸਾਰੀ ਤੁਹਾਡੀ ਬਾਡੀ ਹੀ ਜਿਹੜੀ ਹੈ ਇਹ ਜਿਸ ਵੇਲੇ ਐਸਿਡਿਕ ਹੋ ਜਾਂਦੀ ਹੈ। ਪਰ ਅਸੀਂ ਕੀ ਕਰਨੇ ਆ, ਉਹ ਲੋਕੇਸ਼ਨ ਤੇ ਜਾਂਦੇ ਆ ਕਿ ਮੇਰੇ ਗੋਡੇ ਦਰਦ ਹੁੰਦੇ ਪਏ, ਮੇਰੇ ਗੋਡੇ ਘਸ ਗਏ ਤੇ ਹੁਣ ਮੈਨੂੰ ਸਰਜਰੀ ਕਰਨੀ ਆ। ਇਹ ਜਾਣੇ ਬਿਨਾ ਕਿ ਮੇਰੇ ਗੋਡੇ ਕਿਉਂ ਘਸਦੇ ਪਏ ਨੇ, ਇਹਦਾ ਕਾਰਨ ਕੀ ਹੈ ਅੰਦਰ, ਅਸੀਂ ਕੀ ਕਰਨੇ, ਉਹ ਜਿਹੜਾ ਪੀਸ ਉਹਨੂੰ ਉਹ ਸਾਰਾ ਕੱਢ ਕੇ ਤੇ ਫਿਰ ਨਕਲੀ ਗੋਡੇ ਲਗਾ ਦਿੰਦੇ ਆ, ਹਨਾ। ਤੇ ਉਹ ਉਸਨੇ ਥੋੜੀ ਦੇਰ ਤੇ ਠੀਕ ਰਹੇ ਤੇ ਗੋਡੇ ਤੇ ਚੱਲਦੇ ਨੇ ਕਿਉਂਕਿ ਉਹ ਲਗਾਏ ਨੇ ਤੁਸੀਂ, ਲੇਕਿਨ ਥੋੜੀ ਦੇਰ ਦਰਦ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅਸੀਂ ਜਿਹੜਾ ਰੂਟ ਕਾਜ਼ ਹੈ, ਜਿਹੜੇ ਪਿੱਛੋਂ ਦਰਦ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਨਹੀਂ ਅਸੀਂ ਕਰਦੇ, ਐਡਰੈਸ ਕਰਦੇ। ਤੇ ਕਈ ਵਾਰੀ ਕੀ ਹੁੰਦਾ ਕਿ ਗੋਡੇ ਤਾਂ ਤੁਹਾਡੇ ਚੱਲਦੇ ਨੇ, ਲੇਕਿਨ ਕਿਤੇ ਬੈਕ ਦਰਦ ਸ਼ੁਰੂ ਹੋ ਜਾਂਦੀ ਹੈ, ਕਿਤੇ ਫਿਰ ਨੈਕ ਦਰਦ ਸ਼ੁਰੂ ਹੋ ਜਾਂਦੀ ਹੈ, ਹੋਰ ਦਰਦ ਹੋਰ ਚੱਲਦੀ ਹੈ, ਕਿਉਂਕਿ ਸਾਡੀ ਬਾਡੀ ਪੂਰੀ ਹੀ ਇਨਵੋਲਵ ਹੁੰਦੀ ਹੈ। ਸੋ ਇਹ ਜਾਣਨਾ ਜ਼ਰੂਰੀ ਹੈ ਕਿ ਬਿਮਾਰੀ ਦੀ ਜੜ ਕੀ ਹੈ। ਜੇ ਬਿਮਾਰੀ ਜੜ ਪਤਾ ਲੱਗੇਗੀ ਤੇ ਫਿਰ ਕੀ ਹੋ ਗਿਆ ਕਿ ਤੁਹਾਡੇ ਪੈਰ ਦੁਖਣੇ ਵੀ ਹਟ ਜਾਣਗੇ, ਲੱਤਾਂ 'ਚ ਕੜੀਲਾਂ ਨਹੀਂ ਪੈਣਗੀਆਂ, ਗੋਡੇ ਦਰਦਾਂ ਨਹੀਂ ਹੋਣਗੀਆਂ, ਸ਼ਿਆਟਿਕਾ ਦਰਦ, ਨੈਕ ਦਰਦ, ਸ਼ੋਲਡਰ, ਜੋ ਵੀ ਤੁਹਾਡੀ ਦਰਦਾਂ ਨੇ, ਇਹਨਾਂ ਤੇ ਪੂਰਾ ਵਰਕ ਹੋਏਗਾ। ਇਹ ਪੂਰਾ ਸਿਸਟਮ ਹੈ ਕਿ ਸਭ ਤੋਂ ਪਹਿਲੇ ਕਿ ਜਿੱਦਾਂ ਮੈਂ ਦੱਸਿਆ ਕਿ ਤੁਹਾਡੇ ਅੰਦਰ ਜਿਹੜੀ ਹੈ ਕਾਰਨ ਕੀ ਹੈ, ਕਾਰਨ ਲੱਭਣੇ ਵਾਸਤੇ ਤੁਹਾਨੂੰ ਟੈਸਟ ਕਰਾਉਣੇ ਪੈਣੇ ਨੇ। ਬਿਨਾਂ ਦਵਾਈ ਦੇ ਤੁਸੀਂ ਕਹੋਗੇ ਕਿ ਸਿੱਧੇ ਦਵਾਈ ਕੋਈ ਖਾ ਲਓ ਕਿ ਕੋਈ ਟੋਟਕਾ ਕਰ ਲਓ, ਮੈਨੂੰ ਦਰਦ ਹੁੰਦੀ ਕੋਈ ਦਵਾਈ ਖਾ ਲੈ, ਜਿੱਦਾਂ ਮੈਂ ਕਿਹਾ ਐਡਵਿਲ ਖਾ ਲੈਂਦੇ ਆ, ਅਸੀਂ ਟਾਈਲੀਨੋਲ ਖਾ ਲੈਂਦੇ ਆ, ਉਹ ਤੇ ਠੀਕ ਹੈ ਟੈਂਪਰੇਚਰ ਸ਼ਾਂਤ ਕਰਨ ਵਾਸਤੇ ਜਾਂ ਦਰਦ ਨੂੰ ਦਬਾਉਣ ਵਾਸਤੇ, ਲੇਕਿਨ ਕਾਰਨ ਲੱਭਣੇ ਵਾਸਤੇ ਤੁਹਾਨੂੰ ਟੈਸਟ ਕਰਾਉਣੇ ਪੈਣੇ ਨੇ। ਟੈਸਟ ਵਾਸਤੇ ਇੰਪੋਰਟੈਂਟ ਟੈਸਟ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਫੂਡ ਐਲਰਜੀ ਜਾਂ ਫੂਡ ਸੈਂਸਿਟਿਵਿਟੀ ਟੈਸਟ, ਕਿ ਕਿਹੜੇ ਖਾਣੇ ਨੇ ਐਸੇ ਜਿਹੜੇ ਤੁਹਾਡੇ ਅੰਦਰ ਜਾ ਕੇ ਤੁਹਾਡੇ ਅੰਦਰ ਐਸਿਡ ਬਣਾਉਂਦੇ ਨੇ, ਤੇਜ਼ਾਬ ਬਣਾਉਂਦੇ ਨੇ, ਤੁਹਾਡੇ ਸਿਸਟਮ ਨੂੰ ਠੀਕ ਨਹੀਂ ਕਰਦੇ, ਤੁਹਾਡਾ ਮੈਟਾਬੋਲਿਜ਼ਮ ਡਿਸਟਰਬ ਕਰ ਦਿੰਦੇ ਨੇ, ਜਾਂ ਤੁਹਾਡੇ ਅੰਦਰ ਐਸੇ ਟੌਕਸਿਨ ਜਮ੍ਹਾਂ ਹੋ ਜਾਂਦੇ ਨੇ ਜਿਹੜੇ ਕਿ ਬਲੱਡ 'ਚ ਜਾ ਕੇ ਹੱਡੀਆਂ ਜੋੜਾਂ 'ਚ ਸੋਜ ਪੈਦਾ ਕਰਦੇ ਨੇ। ਸੋ ਇਹ ਕਾਰਨ ਵਾਸਤੇ
ਫੁੱਲ ਟੈਸਟਿੰਗ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਮੈਂ ਤੇ ਇਹ ਕਹਿੰਦੀ ਹਾਂ ਕਿ ਤੁਸੀਂ ਚਾਹੇ 50 ਦਵਾਈਆਂ ਖਾ ਲਓ, ਫਰਕ ਨਹੀਂ ਪੈਂਦਾ। ਜੇ ਤੁਸੀਂ ਥੋੜੇ ਜਿਹੇ ਪੈਸੇ ਲਗਾ ਕੇ ਆਪਣਾ ਟੈਸਟ ਕਰਵਾ ਲਓ, ਉਹਦਾ ਅਸਲੀ ਕਾਰਨ ਲੱਭ ਲਓ, ਤੇ ਤੁਹਾਡੀ ਜਿਹੜੀ ਬਿਮਾਰੀ ਆ ਪਰਮਾਨੈਂਟਲੀ ਖਤਮ ਹੋ ਸਕਦੀ ਹੈ। ਦਰਦਾਂ ਜਿਹੜੀਆਂ ਪਰਮਾਨੈਂਟਲੀ ਖਤਮ ਹੋ ਸਕਦੀਆਂ, ਕਿਉਂਕਿ ਉਹਨਾਂ ਦਾ ਕਾਰਨ ਲੱਭ ਜਾਏਗਾ ਕਿ ਇਹ ਮੈਨੂੰ ਦਰਦ ਕਿਉਂ ਹੁੰਦੀ ਪਈ ਹੈ, ਇਹ ਮੈਨੂੰ ਤਕਲੀਫ ਕਿਉਂ ਹੁੰਦੀ ਪਈ ਹੈ। ਇਦਾਂ ਹੀ ਹੈ ਜਿੱਦਾਂ ਮੈਂ ਛੋਟੇ ਬੱਚੇ ਦੀ ਐਗਜ਼ਾਮਪਲ ਦਿੱਤੀ ਹੈ, ਕਿ ਅਗਰ ਪਤਾ ਲੱਗਿਆ ਕਿ ਛੋਟਾ ਬੱਚਾ ਰੋਂਦਾ ਪਿਆ, ਉਹ ਗਿੱਲਾ ਹੋ ਗਿਆ, ਤੁਸੀਂ ਕੀ ਕਰੋਗੇ? ਉਹਨੂੰ ਚੇਂਜ ਕਰਕੇ ਥੱਲੇ ਤੁਸੀਂ ਬੈੱਡ ਸਾਫ਼ ਕਰਕੇ ਫਿਰ ਤੁਸੀਂ ਕਰੋਗੇ। ਅਗਰ ਇਹ ਜੀ ਪਤਾ ਕਿ ਬੱਚੇ ਨੂੰ ਭੁੱਖ ਲੱਗੀ ਹੈ, ਤੁਸੀਂ ਉਹਨੂੰ ਦੁੱਧ ਦਿਓਗੇ, ਤੇ ਫਿਰ ਉਹ ਸ਼ਾਂਤ ਹੋ ਜਾਏਗਾ, ਚੁੱਪ ਕਰਕੇ ਬੈਠ ਜਾਏਗਾ। ਐਦਾਂ ਹੀ ਸਾਡੀ ਬਾਡੀ 'ਚ ਜੇ ਟੈਸਟ ਕਰਕੇ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਇਹ ਮੈਨੂੰ ਤਕਲੀਫ ਇਸ ਕਰਕੇ ਹੈ, ਤੇ ਉਹਦਾ ਜਿਹੜਾ ਹੱਲ ਜਿਹੜਾ ਹੈ, ਸੋਲੂਸ਼ਨ ਜਿਹੜੇ ਸਿੰਪਲ ਹੁੰਦੇ, ਸੋਲੂਸ਼ਨ ਮਹਿੰਗੇ ਨਹੀਂ ਹੁੰਦੇ, ਤੇ ਉਹਦਾ ਫਿਰ ਪਰਮਾਨੈਂਟ ਇਲਾਜ ਹੋ ਜਾਂਦਾ ਹੈ, ਜਿਹੜਾ ਕਿ ਟ੍ਰੀਟਮੈਂਟ ਪ੍ਰੋਸੈਸ ਕਹਿੰਦੇ ਆ ਜਿਹਨੂੰ, ਜਿਹਦੇ ਨਾਲ ਕਿ ਤੁਹਾਡੇ ਜੋੜ ਵੀ ਬਚ ਜਾਣਗੇ, ਤੁਹਾਨੂੰ ਸਰਜਰੀਆਂ ਵੀ ਨਹੀਂ ਕਰਾਉਣੇ ਪੈਣੀਆਂ, ਤੇ ਲੰਬੀਆਂ ਜਿਹੜੀਆਂ ਫਿਜ਼ੀਓਥੈਰੇਪੀ ਜਿਹੜੀ ਕਰਾਦੇ ਉਹ ਵੀ ਨਹੀਂ ਕਰਾਣੇ ਦੀ ਲੋੜ ਪੈਂਦੀ ਹੈ। ਜੀ, ਸੋ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਇਹਦੀ ਜੜ ਕਿੱਥੇ ਪਈ ਹੈ ਤੇ ਹੱਲ ਕਿਵੇਂ ਹੋ ਸਕਦੇ ਨੇ। ਸੋ ਇੱਕ ਵਾਰੀ ਮੈਂ ਦਰਸ਼ਕਾਂ ਦੇ ਲਈ, ਸਰੋਤਿਆਂ ਦੇ ਲਈ ਜਿਹੜੇ ਹੁਣੇ-ਹੁਣੇ ਜੁੜੇ ਨੇ, ਨੰਬਰ ਦੁਹਰਾ ਦਿੰਦਾ। ਨੰਬਰ ਹੈ 4196990626। ਇੱਕ ਵਾਰ ਮੁੜ ਤੋਂ ਪੰਜਾਬੀ ਦੇ ਵਿੱਚ ਨੰਬਰ ਦੁਹਰਾ ਦਿੰਦੇ ਆ। ਇਹ ਨੰਬਰ ਸੈਮੀਨਾਰ ਨੂੰ ਜੁਆਇਨ ਕਰਨ ਦੇ ਲਈ, ਰਜਿਸਟ੍ਰੇਸ਼ਨ ਦੇ ਲਈ ਨੰਬਰ ਹੈ, ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਨੰਬਰ ਹੈ 4196990626। ਇਸ ਨੰਬਰ ਤੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। ਮੈਮ, ਇੱਕ ਮੇਰਾ ਨਿੱਜੀ ਤੌਰ ਤੇ ਸਵਾਲ ਇਹ ਹੈ ਕਿ ਜਿਹੜੇ ਲੋਕ ਦੇਖ ਰਹੇ ਹੋਣਗੇ, ਦਰਸ਼ਕ ਦੇਖ ਰਹੇ ਹੋਣਗੇ, ਬਹੁਤ ਸਾਰੇ ਸੋਚਦੇ ਹੋਣਗੇ ਵੀ ਜਾਣਾ ਹੈ, ਸੈਮੀਨਾਰ ਦਾ ਹਿੱਸਾ ਬਣਨਾ ਹੈ, ਪਰ ਸੈਮੀਨਾਰ ਦਾ ਹਿੱਸਾ ਬਣ ਕੇ ਜੇਕਰ ਕੋਈ ਲਾਹਾ ਲੈਣਾ, ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈ, ਮੰਨ ਲਓ ਕਿਸੇ ਨੂੰ ਪੇਟ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਹੈ, ਜਾਂ ਆਪਾਂ ਜੋੜਾਂ ਦੀ ਗੱਲ ਕਰ ਰਹੇ ਹਾਂ, ਜੋੜਾਂ ਦੇ ਸੰਬੰਧਿਤ ਕੋਈ ਸਮੱਸਿਆ ਹੈ, ਤਾਂ ਕੋਈ ਉਹਨਾਂ ਤੇ ਕੋਈ ਖਾਸ ਤਰ੍ਹਾਂ ਦੀ ਰਿਸਟ੍ਰਿਕਸ਼ਨ, ਜਾਂ ਕੋਈ ਉਹਨਾਂ ਨੂੰ ਤੁਸੀਂ ਕਹਿਣਾ ਚਾਹੋ ਕਿ ਤੁਸੀਂ ਏਦਾਂ ਆਉਣਾ ਹੈ, ਜਾਂ ਫਿਰ ਤੁਸੀਂ ਖਾਣਾ ਖਾ ਕੇ ਆਉਣਾ, ਨਹੀਂ ਖਾ ਕੇ ਆਉਣਾ, ਤੁਸੀਂ ਕੀ ਕਰਕੇ ਆਉਣਾ, ਕਿੱਦਾਂ ਆਉਣਾ, ਉਹ ਸਾਰਾ ਕੁਝ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਦੱਸ ਦਿਓ, ਤਾਂ ਕਿ ਉਹਨਾਂ ਨੂੰ ਸੌਖਾ ਹੋ ਜਾਵੇ ਵੀ ਠੀਕ ਹੈ, ਮੈਮ ਨੇ ਆਹ ਕੁਝ ਕਿਹਾ, ਏਦਾਂ ਪਹੁੰਚਣਾ ਹੈ। ਬਹੁਤ ਅੱਛਾ ਗੁਰਪ੍ਰੀਤ ਜੀ, ਕਾਫੀ ਸਵਾਲ ਹੁੰਦੇ ਹੋਣੇ ਇਹਦੇ ਵਿੱਚ। ਇਹ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਨਾਰਮਲੀ ਆਪਣੇ ਖਾ ਪੀ ਕੇ ਜਿੱਦਾਂ ਤੁਸੀਂ ਆਉਂਦੇ ਹੋ ਇਸ ਤਰ੍ਹਾਂ ਹੀ ਆਈਓ, ਪਰ ਅਲੱਗ-ਅਲੱਗ ਲੋਕੇਸ਼ਨ ਅਸੀਂ ਰੱਖੀਆਂ ਨੇ ਸੈਮੀਨਾਰ ਲਈ, ਕਿਉਂਕਿ ਕੋਈ ਫ੍ਰਿਜ਼ਨੋ ਰਹਿੰਦਾ ਹੈ, ਕੋਈ ਸੈਕਰਾਮੈਂਟੋ ਰਹਿੰਦਾ, ਕੋਈ ਲਾਸ ਐਂਜਲਸ ਹੈ। ਮੈਂ ਪਿਛਲੀ ਵਾਰ ਦੇਖਿਆ ਸੀ ਲਾਸ ਐਂਜਲਸ ਤੋਂ ਲੋਕੀ ਇੰਨਾ ਡਰਾਈਵ ਕਰਕੇ ਆਏ ਸੀ, ਦੂਰ ਸ਼ਹਿਰੋਂ ਵੀ ਆਉਂਦੇ ਨੇ ਜਿਸਲੇ ਪਤਾ ਲੱਗਦਾ ਉਹਨਾਂ ਦਾ, ਤੇ ਬਹੁਤ ਥੈਂਕ ਯੂ ਉਹਨਾਂ ਦਾ ਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਡਾਕਟਰ ਨਿਸ਼ਾ ਆਉਂਦੇ ਪਏ ਨੇ ਤੇ ਕੁਛ ਨਾ ਕੁਛ ਸਾਡੇ ਲਈ ਕਰਨਗੇ। ਤਾਂ ਇਹ ਮੈਂ ਦੱਸ ਦਿੰਦੀ ਹਾਂ ਕਿ ਜਿਹੜਾ ਸੈਮੀਨਾਰ ਹੈ, ਹੁਣ ਆਉਣ ਵਾਲੇ ਜਿਹੜੇ ਐਤਵਾਰ ਹੈ, ਇੱਥੇ ਅਸੀਂ ਰਿਓਲੈਂਡੋ ਜਿਹੜਾ ਸ਼੍ਰੀ ਰਵਿਦਾਸ ਗੁਰਦੁਆਰਾ ਸਾਹਿਬ ਨੇ, ਉੱਥੇ ਅਸੀਂ ਸੈਮੀਨਾਰ ਕਰਨਾ ਹੈ। ਉੱਥੇ ਅਖੰਡ ਪਾਠ ਸਾਹਿਬ ਵੀ, ਉੱਥੇ ਅਸੀਂ ਅਖੰਡ ਪਾਠ ਵੀ ਰਖਾਇਆ, ਕਿਉਂਕਿ ਮੇਰਾ ਜਿਹੜਾ ਛੋਟਾ ਬੇਟਾ ਹੈ ਉਹ ਮੈਡੀਕਲ ਉਹਨੇ ਜੁਆਇਨ ਕਰ ਲਿਆ, ਫੈਮਿਲੀ ਮੈਡੀਸਨ 'ਚ ਉਹਨੇ ਪ੍ਰੈਕਟਿਸ ਉੱਥੇ ਸ਼ੁਰੂ ਕਰ ਲਈ ਹੈ, ਉਹ ਫੁੱਲ ਫਲਾਈ ਡਾਕਟਰ ਬਣ ਗਿਆ, ਤੇ ਉਹ ਉੱਥੇ ਸੈਕਰਾਮੈਂਟੋ ਹੀ ਉਹਦੀ ਜੌਬ ਲੱਗ ਗਈ ਹੈ। ਉਹਦੀ ਅਸੀਂ ਖੁਸ਼ੀ ਤੇ ਅਸੀਂ ਇਹ ਅਖੰਡ ਪਾਠ ਸਾਹਿਬ ਮਤਲਬ ਅਖੰਡ ਪਾਠ ਰਖਾਇਆ, ਤੇ ਉੱਥੇ ਅਸੀਂ ਸ਼ੁੱਕਰਵਾਰ ਨੂੰ ਸ਼ੁਰੂ ਹੋ ਜਾਏਗਾ, ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਭੋਗ ਪੈਣਾ ਹੈ, ਤੇ ਉਹ 12 ਵਜੇ ਭੋਗ ਪਏਗਾ, ਉਹਦੇ ਬਾਅਦ ਹੀ ਅਸੀਂ ਸੈਮੀਨਾਰ ਸ਼ੁਰੂ ਕਰ ਦੇਣਾ ਹੈ। ਤੇ ਉੱਥੇ ਤੁਸੀਂ ਜ਼ਰੂਰ ਪਹੁੰਚੋ, ਸਾਰਿਆਂ ਨੂੰ ਖੁੱਲਾ ਸਾਦਾ ਹੈ, ਤੇ ਉੱਥੇ ਤੁਸੀਂ ਆ ਜਾਓ, ਔਰ ਫਿਰ ਸੈਮੀਨਾਰ ਉੱਥੇ ਸ਼ੁਰੂ ਹੋਏਗਾ। ਔਰ ਕਾਫੀ ਜਿਹੜੀ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ, ਔਰ ਕੁਐਸਚਨ ਆਪਣੇ ਭੇਜ ਦਿੱਤੇ ਨੇ, ਜਿਨ੍ਹਾਂ ਨੇ ਆਪਣੇ ਨਹੀਂ ਭੇਜੇ ਉਹ ਭੇਜ ਦੇਣ। ਤੇ ਇਹ ਐਤਵਾਰ ਦਾ ਪ੍ਰੋਗਰਾਮ ਹੋ ਗਿਆ। ਇਹ ਜਿਹੜਾ ਜਨਵਰੀ 21 ਤਰੀਕ ਜਿਹੜਾ ਐਤਵਾਰ ਹੈ, ਇਸ ਆਉਣ ਵਾਲੇ ਐਤਵਾਰ 'ਚ ਸੈਮੀਨਾਰ ਉੱਥੇ ਹੈ। ਦੂਜਾ ਸੈਮੀਨਾਰ ਅਸੀਂ ਰੱਖਿਆ ਹੈ ਕਿ ਜਿਹੜੇ ਐਤਵਾਰ ਨਹੀਂ ਪਹੁੰਚ ਸਕਦੇ ਕਿਸੇ ਕਾਰਨ, ਉਹ ਤੁਸੀਂ 22 ਤਰੀਕ ਸੋਮਵਾਰ ਗਵਰਨਰ ਇਨ ਹੋਟਲ ਹੈ, ਉੱਥੇ ਸ਼ਾਮ ਨੂੰ ਹੈ, 5 ਵਜੇ ਤੋਂ ਲੈ ਕੇ 7 ਵਜੇ ਤੱਕ ਸੈਮੀਨਾਰ ਹੈ। ਹਾਂ, 4 ਵਜੇ ਹੀ ਕਈ ਆ ਜਾਂਦੇ ਨੇ, 4 ਵਜੇ ਵੀ ਅਸੀਂ ਕੁਐਸਚਨ ਆਨਸਰ ਵਗੈਰਾ ਸ਼ੁਰੂ ਕਰ ਦਿੰਦੇ ਹਾਂ, ਜਾਂ ਸ਼ੁਰੂ ਹੁੰਦੇ ਜੇ 4 ਵਜੇ ਵੀ ਆਉਣਾ ਚਾਹਣ ਆ ਸਕਦੇ ਨੇ, ਪਰ 5 ਤੋਂ ਅਸੀਂ 7 ਸੈਮੀਨਾਰ ਉੱਥੇ ਰੱਖਿਆ ਹੈ ਗਵਰਨਰ ਇਨ ਹੋਟਲ। ਡਿਟੇਲ ਜਾਣਕਾਰੀ ਜਿਹੜੀ ਹੈ ਉਹ ਕਾਲ ਕਰਕੇ ਆਪਣੇ ਬਰੋਸ਼ਰਸ ਮੰਗਵਾ ਸਕਦੇ ਨੇ, ਡਿਟੇਲ ਉੱਥੇ ਦਾ ਐਡਰੈਸ ਵਗੈਰਾ ਸਾਰਾ ਦਿੱਤਾ ਹੋਏਗਾ। ਤੇ ਜਿਹੜਾ ਤੀਜਾ ਸੈਮੀਨਾਰ ਹੈ ਉਹ ਅਸੀਂ ਫ੍ਰਿਜ਼ਨੋ 'ਚ ਕਰਨਾ ਹੈ ਸ਼ਨੀਵਾਰ, ਉਹਦਾ ਵੀ ਐਡਰੈਸ ਵਗੈਰਾ ਡਿਟੇਲਸ ਦੇ ਦਿਆਂਗੇ। ਉਹ ਸ਼ਾਮ ਨੂੰ ਸੈਮੀਨਾਰ ਹੈ, 4 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜਾ ਫ੍ਰਿਜ਼ਨੋ ਵਿੱਚ ਸੈਮੀਨਾਰ ਹੈ, ਉਹ ਸ਼ਾਹ ਐਵਨਿਊ ਤੇ ਪੈਂਦਾ ਹੈ, ਤੇ ਡਿਟੇਲ ਤੁਹਾਨੂੰ ਸੈਮੀਨਾਰ ਦੀ ਦੱਸ ਦਿਆਂਗੇ। ਤਾਂ ਸ਼ਨੀਵਾਰ ਫ੍ਰਿਜ਼ਨੋ 'ਚ ਹੁੰਦਾ ਪਿਆ,
ਐਤਵਾਰ ਜਿਹੜਾ ਹੈ ਬੇਕਰਸਫੀਲਡ, ਉੱਥੇ ਦਸ਼ਮੇਸ਼ ਗੁਰਦੁਆਰਾ ਸਾਹਿਬ ਹੈ, 7000 ਵਾਈਬਲ ਰੋਡ ਤੇ ਪੈਂਦਾ ਹੈ। ਉਹ ਸਵੇਰੇ ਹੋਏਗਾ 11 ਵਜੇ ਕੋਲ ਲੈ ਕੇ 1 ਵਜੇ ਤੱਕ ਸੈਮੀਨਾਰ ਹੋਏਗਾ ਦਸ਼ਮੇਸ਼ ਗੁਰਦੁਆਰਾ ਸਾਹਿਬ 7000 ਬਾਈਬਲ ਰੋਡ ਤੇ ਹੈ, ਬੇਕਰਸਫੀਲਡ ਤੇ ਇਹ ਉਹਨਾਂ ਨੇ ਸਾਨੂੰ ਸਾਦਾ ਦਿੱਤਾ ਸੀ ਤੇ ਉਹ ਕਹਿੰਦੇ ਸੀ ਕਿ ਜ਼ਰੂਰ ਤੁਸੀਂ ਇੱਥੇ ਆਂਦੇ ਪਿਓ ਤੇ ਸੈਮੀਨਾਰ ਕਰਿਓ, ਤੇ ਅਸੀਂ ਉੱਥੇ ਸੈਮੀਨਾਰ ਕਰਨੇ ਪਏ ਆ। ਸੋ ਉਹਨੇ 4 ਸੈਮੀਨਾਰ ਹੋਣੇ ਨੇ, 2 ਸੈਮੀਨਾਰ ਸੈਕਰਾਮੈਂਟੋ 'ਚ ਹੋਣੇ ਨੇ, ਆने वाले जनवरी 21 ਨੂੰ ਰਿਓਲੈਂਡੋ, ਜਨਵਰੀ 22 ਨੂੰ ਸੈਕਰਾਮੈਂਟੋ, ਵੈਸਟ ਸੈਕਰਾਮੈਂਟੋ, ਤੇ ਫ੍ਰਿਜ਼ਨੋ 'ਚ ਜਿਹੜਾ ਹੋਏਗਾ ਉਹ ਜਨਵਰੀ 27 ਨੂੰ ਫ੍ਰਿਜ਼ਨੋ 'ਚ ਹੋਣਾ ਸ਼ਨੀਵਾਰ, ਤੇ 28 ਤਰੀਕ ਐਤਵਾਰ ਜਿਹੜਾ ਬੇਕਰਸਫੀਲਡ 'ਚ ਹੋਏਗਾ ਉਹ ਸਵੇਰੇ ਹੋਏਗਾ। ਪਰ ਮੈਂ ਇਹ ਵੀ ਕਹਿੰਦੀ ਰਜਿਸਟ੍ਰੇਸ਼ਨ ਜ਼ਰੂਰੀ ਕਰਵਾ ਲਈਓ, ਤਾਂ ਕਿ ਫੋਨ ਤੇ ਵੀ ਤੁਸੀਂ ਕਰਾ ਸਕਦੇ ਹੋ, ਔਰ ਬਰੋਸ਼ਰ ਭੇਜ ਦਿਆਂਗੇ ਜਿਹੜੇ ਫਲਾਇਰ ਜਿਹਦੇ 'ਚ ਡਿਟੇਲ ਜਾਣਕਾਰੀ ਦਿੱਤੀ ਹੁੰਦੀ ਹੈ, ਔਰ ਕਈ ਆਪਣੇ ਜਿਹੜੀ ਪਰਸਨਲ ਜਿਹੜੀਆਂ ਪ੍ਰੋਬਲਮਸ ਜਾਂ ਕੁਐਸਚਨਸ ਹੁੰਦੇ ਨੇ ਜਿਨ੍ਹਾਂ ਦੇ ਕਿ ਉਹ ਕਹਿੰਦੇ ਕਿ ਅਸੀਂ ਕਈ ਵਾਰੀ ਕੋਈ ਕਾਰਨ ਵਜ੍ਹਾ ਹੋ ਜਾਂਦੀ ਕਿ ਸੈਮੀਨਾਰ 'ਚ ਨਹੀਂ ਪਹੁੰਚ ਸਕਦੇ, ਉਹਦੇ ਨੈਕਸਟ ਡੇ ਵੀ ਅਸੀਂ ਉੱਥੇ ਹੀ ਹੋਣਾ, ਤੇ ਤੁਸੀਂ ਆਪਣੀ ਅਪਾਇੰਟਮੈਂਟ ਵੀ ਬਣਾ ਸਕਦੇ ਹੋ 1-on-1 ਬੇਸਿਸ ਤੇ ਉਹਦੇ ਵਾਸਤੇ ਵੀ ਤੁਸੀਂ ਰਜਿਸਟ੍ਰੇਸ਼ਨ ਕਰ ਲਓ, ਕਾਲ ਕਰ ਲਓ, ਤੇ ਉੱਥੇ ਦੱਸ ਸਕਦੇ ਹੋ। ਫੋਨ ਨੰਬਰ ਮੈਂ ਇੱਕ ਵਾਰੀ ਦੱਸ ਦਿੰਦੀ ਹਾਂ, 419 699 0626 419 699 0626 ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਵੀ ਲੈ ਸਕਦੇ ਹੋ, ਤੇ ਲੋਕੇਸ਼ਨ ਤੇ ਜਿਹੜੀਆਂ ਜਗ੍ਹਾ ਨੇ ਜਿਹੜੀਆਂ ਸੈਮੀਨਾਰ ਦੀਆਂ ਉਹ ਤੁਸੀਂ ਚੁਣ ਸਕਦੇ ਹੋ ਇਸ ਸੇਮ ਫੋਨ ਨੰਬਰ ਤੇ ਕਾਲ ਕਰਕੇ। ਦੂਸਰਾ ਹੀ ਦੱਸਾਂਗੀ ਕਿ ਅਸੀਂ ਸੈਮੀਨਾਰ ਬਿਲਕੁਲ ਫ੍ਰੀ ਰੱਖਿਆ, ਕੋਈ ਚਾਰਜ ਨਹੀਂ ਰੱਖੇ, ਇਹ ਸਾਡੀ ਕਮਿਊਨਿਟੀ ਦੀ ਸੇਵਾ ਹੈ, ਗਿਵ ਬੈਕ ਹੈ, ਵੀ ਵਾਂਟ ਟੂ ਗਿਵ ਬੈਕ ਟੂ ਆਪਣੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਪਿਆਰ ਕਰਨੇ ਆ, ਉਹ ਅਸੀਂ ਨਹੀਂ ਚਾਹੁੰਦੇ ਹਸਪਤਾਲਾਂ 'ਚ ਜਾਂ ਇੱਧਰ ਖੱਜਲ ਹੋਣ, ਉਹਨਾਂ ਆਪਣਾ ਖਿਆਲ ਆਪੇ ਰੱਖਣ, ਇਹਦੇ ਵਾਸਤੇ ਹੀ ਸੈਮੀਨਾਰ ਹੈ। ਪੰਜਾਬੀ 'ਚ ਹੋਏਗਾ, ਬਿਲਕੁਲ ਤੁਹਾਡੀ ਲੈਂਗੁਏਜ ਈਜ਼ੀਲੀ ਅੰਡਰਸਟੈਂਡੇਬਲ ਹੋਏਗਾ, ਤੇ ਦੂਸਰਾ ਹੈ ਕਿ ਤੁਹਾਡੇ ਹੋਰ ਵੀ ਜਿਹੜੇ ਆਪਣੇ ਪਰਸਨਲ ਪ੍ਰੋਬਲਮ ਹੈ ਉਹ ਵੀ ਉਹਦੇ 'ਚ ਜ਼ਰੂਰ ਐਡਰੈਸ ਹੋਣਗੀਆਂ। ਕਈ ਵਾਰੀ ਕੁਝ ਕਹਿੰਦੇ ਕਿ ਤੁਸੀਂ ਆਂਦੇ ਪਿਓ ਤੇ ਸਾਡੇ ਵਾਸਤੇ ਕੀ ਲੈ ਕੇ ਆਂਦੇ ਪਿਓ, ਸੋ ਉਹਨਾਂ ਵਾਸਤੇ ਇਹ ਹੈ ਕਿ ਜਿਹੜੇ ਕੁਝ ਸੈਂਪਲਸ ਹੁੰਦੇ ਨੇ, ਜਿਹੜੇ ਕਿ ਅਸੀਂ ਨੈਚੁਰਲ ਪ੍ਰੋਡਕਟਸ ਹੁੰਦੇ ਨੇ ਜਿਹਨਾਂ ਨੂੰ ਫੰਕਸ਼ਨਲ ਮੈਡੀਸਿਨਸ ਕਹਿੰਦੇ ਆ, ਉਹ ਅਸੀਂ ਕੁਝ ਪ੍ਰੋਡਕਟਸ ਉੱਥੇ ਉਹਨਾਂ ਨੇ ਉੱਥੇ ਅਸੀਂ ਡਿਸਟ੍ਰੀਬਿਊਟ ਕਰਨੇ ਨੇ। ਕੁਝ ਬੁੱਕਸ ਦੀ ਸੇਵਾਵਾਂ ਨੇ, ਕਈ ਕਹਿੰਦੇ ਤੁਸੀਂ ਕਿਤਾਬਾਂ ਲਿਖੀਆਂ ਨੇ ਲੇਕਿਨ ਤੁਸੀਂ ਇੰਗਲਿਸ਼ 'ਚ ਲਿਖੀਆਂ ਨੇ ਤੇ ਪੰਜਾਬੀ 'ਚ ਨਹੀਂ ਲਿਖੀਆਂ, ਹੁਣ ਅਸੀਂ ਉਹ ਪੰਜਾਬੀ 'ਚ ਟਰਾਂਸਲੇਟ ਕੀਤੀਆਂ ਨੇ। ਪਿਛਲੀ ਵਾਰੀ ਵੀ ਅਸੀਂ ਕਾਫੀ ਉੱਥੇ ਗੁਰਦੁਆਰੇ 'ਚ ਅਸੀਂ ਬੁੱਕਸ ਡਿਸਟ੍ਰੀਬਿਊਟ ਕੀਤੀਆਂ ਸੀ, ਪਰ ਅਸੀਂ ਹੋਰ ਲੈ ਕੇ ਆਵਾਂਗੇ ਜਿਨ੍ਹਾਂ ਨੇ ਪੜ੍ਹਨੇ ਦਾ ਸ਼ੌਕ ਹੈ ਜਾਂ ਜਿਹੜਾ ਆਪਣਾ ਖਿਆਲ ਆਪੇ ਹੀ ਰੱਖਣਾ ਚਾਹੁੰਦੇ ਨੇ ਜਾਂ ਬਿਮਾਰੀਆਂ ਤੋਂ ਕਿੱਦਾਂ ਬਚਣਾ ਹੈ, ਤੇ ਉਹ ਬੁੱਕ ਤੁਸੀਂ ਉੱਥੇ ਲੈ ਸਕਦੇ ਹੋ, ਤੇ ਉਹ ਵੀ ਅਸੀਂ ਬੁੱਕ ਦੇਣੀ ਹੈ। ਸੋ ਸੈਮੀਨਾਰ ਵੀ ਫ੍ਰੀ ਹੈ, ਤੇ ਕੁਝ ਜਿਹੜੀਆਂ ਪ੍ਰੋਡਕਟਸ ਜਿਹੜੇ ਨੇ, ਦਵਾਈਆਂ ਜਿਹਨਾਂ ਨੂੰ ਕਹਿੰਦੇ ਆ, ਉਹ ਵੀ ਅਸੀਂ ਉੱਥੇ ਦੇਣੀਆਂ ਫ੍ਰੀ ਦੇਵਾਂਗੇ ਸੈਂਪਲਸ, ਪਲੱਸ ਜਿਹੜੀ ਬੁੱਕ ਦੇਵਾਂਗੇ ਉਹ ਵੀ ਉੱਥੇ ਫ੍ਰੀ ਦੇਵਾਂਗੇ। ਸੋ ਤੁਸੀਂ ਹੁਮ-ਹੁਮਾ ਕੇ ਪਹੁੰਚੋ ਉੱਥੇ, ਔਰ ਉੱਥੇ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ, ਔਰ ਡਿਟੇਲ ਜਿਹੜੀ ਆ ਤੁਹਾਡੀ ਪ੍ਰੋਬਲਮਾਂ ਜਿਹੜੀਆਂ ਹੱਲ ਜਿਹੜੇ ਹੋਣਗੇ, ਬਿਮਾਰੀਆਂ ਨੇ ਉਹਨਾਂ ਦੇ ਜ਼ਰੂਰ ਤੁਹਾਨੂੰ ਉੱਥੇ ਹੱਲ ਮਿਲ ਜਾਣਗੇ। ਜੀ, ਸੋ ਮੈਮ ਤੁਸੀਂ ਸਮਾਂ ਕੱਢਿਆ, ਚਾਨਣਾ ਪਾਇਆ ਸਾਰੀ ਜਾਣਕਾਰੀ ਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਨਾਲ ਦੀ ਨਾਲ ਜਾਣਕਾਰੀ ਉੱਪਰ ਵੀ ਤੁਸੀਂ ਦੇਖ ਪਾ ਰਹੇ ਹੋ ਆਪਣੀ ਸਕਰੀਨ ਤੇ ਨੰਬਰ ਵੀ ਚੱਲ ਰਹੇ ਨੇ, ਇਹਨਾਂ ਤੇ ਤੁਸੀਂ ਸੰਪਰਕ ਕਰਕੇ ਇੱਕ ਵਾਰ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲਿਓ। ਉਸ ਤੋਂ ਬਾਅਦ ਕਿਉਂਕਿ ਸੌਖ ਰਹਿੰਦੀ ਹੈ ਫਿਰ ਪ੍ਰਬੰਧ ਕਰਨ ਦੇ ਲਈ ਵੀ, ਅਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਲਈ ਵੀ ਮੈਮ ਪਹਿਲਾਂ ਤੋਂ ਹੋਮਵਰਕ ਕਰਕੇ ਆਉਣਗੇ ਘਰ ਤੋਂ, ਕਿ ਤੁਹਾਡੀ ਜਿਹੜੀ ਸਮੱਸਿਆ ਹੈ ਜਿਹੜੀ ਤੁਸੀਂ ਉਹਨਾਂ ਨੂੰ ਮੈਸੇਜ ਦੇ ਜ਼ਰੀਏ ਭੇਜੀ ਹੋਈ ਹੈ ਉਸ ਦਾ ਕੀ ਹੱਲ ਹੋਣਾ, ਕਿਵੇਂ ਹੋਣਾ, ਉਹ ਸਾਰੀ ਤੁਹਾਨੂੰ ਸੈਮੀਨਾਰ ਦੇ ਵਿੱਚ ਉੱਥੇ ਸਾਂਝੀ ਕੀਤੀ ਜਾਊਗੀ। ਨੰਬਰ ਅੰਤ ਦੇ ਵਿੱਚ ਇੱਕ ਵਾਰ ਮੁੜ ਤੋਂ ਸੈਮੀਨਾਰ ਦੀ ਰਜਿਸਟ੍ਰੇਸ਼ਨ ਦੇ ਲਈ ਜਿਹੜਾ ਜ਼ਰੂਰੀ ਹੈ ਉਹ ਸਾਂਝਾ ਕਰ ਲੈਂਦੇ ਆ। ਨੰਬਰ ਹੈ 4196990626। ਇਸ ਨੰਬਰ ਤੇ ਸੰਪਰਕ ਕਰੋ ਅਤੇ ਫ੍ਰੀ ਹੈਲਥ ਸੈਮੀਨਾਰ ਦਾ ਤੁਸੀਂ ਲਾਹਾ ਲਓ। ਇਹ ਸਨ ਸਾਡੇ ਨਾਲ ਐਡਵਾਂਸਡ ਜੈਨੋਮਿਕਸ ਤੋਂ ਡਾਕਟਰ ਨਿਸ਼ਾ ਡੋਗਰਾ ਜੀ, ਜਿਨ੍ਹਾਂ ਨੇ ਬਹੁਤ ਹੀ ਵਿਸਥਾਰ ਪੂਰਵਕ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ। ਨਾਲ ਦੀ ਨਾਲ ਉਹਨਾਂ ਨੇ ਅੱਜ ਜਿਹੜਾ ਪੇਨ ਦਾ, ਜੁਆਇੰਟ ਪੇਨ ਦਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਲਏ ਨੇ ਉਹਨਾਂ ਦੇ ਉੱਪਰ ਡਿਸਕਸ ਕੀਤਾ, ਦੱਸਿਆ ਕਿ ਕਿਵੇਂ ਅਸੀਂ ਉਹਨਾਂ ਦਾ ਹੱਲ ਕਰ ਸਕਦੇ ਹਾਂ ਤੇ ਕਿਵੇਂ ਅਸੀਂ ਉਹਨਾਂ ਨੂੰ ਸਿਰਫ ਸ਼ਾਂਤ ਕਰਨ ਦੇ ਲਈ ਦਵਾਈ ਨਹੀਂ ਖਾਣੀ, ਉਹਨਾਂ ਨੂੰ ਰੂਟ ਕਾਜ਼ ਲੱਭਦੇ ਹੋਏ ਖਤਮ ਕਰਨਾ ਹੈ। ਸੋ ਮੈਮ ਤੁਸੀਂ ਸਮਾਂ ਕੱਢਿਆ, ਤੁਸੀਂ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਥੈਂਕ ਯੂ। ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ, ਥੈਂਕ ਯੂ।